ਤੁਹਾਡੀ ਕਹਾਣੀ ਤੇ ਤੁਹਾਡੀ ਜ਼ੁਬਾਨੀ ਵੀ ਜਿਹੜੇ ਪਿੰਡ ਦੇ ਛੋਟੇ ਮੁੰਡੇ ਆ ਉਹਨਾਂ ਨੂੰ ਮੌਕਾ ਮਿਲੇ, ਪਿੰਡ ਦੀ ਕਬੱਡੀ ਹੋਵੇ। ਘਮੰਡ ਨਾ ਕਰ ਜ਼ਿੰਦਗੀ 'ਚ, ਤਕਦੀਰ ਬਦਲਦੀ ਰਹਿੰਦੀ ਆ। ਸ਼ੀਸ਼ਾ ਉਹ ਹੀ ਰਹਿੰਦਾ ਸੱਜਣਾ, ਪਰ ਤਸਵੀਰ ਬਦਲਦੀ ਰਹਿੰਦੀ ਆ। ਤੇ ਚਾਹ ਤੇ ਹੁੰਦਾ ਵੀ ਯਾਰ ਪੁਲਿਸ ਦੀ ਨੌਕਰੀ, ਮੁੰਡਾ ਪੁਲਿਸ 'ਚ ਭਰਤੀ ਹੋਈਏ, ਛਿੱਤਰ ਮਾਰਨ ਵਾਲਿਆਂ 'ਚ ਤੇ ਫਿਰ ਘਰ ਤੁਸੀਂ ਬਦਾਮ ਦੇ ਕੇ ਤਾਂ ਨਹੀਂ ਟ੍ਰਾਇਲ ਪਾਸ ਕੀਤਾ? ਇਹ ਮਹਿਕਮਾ ਪੁਲਿਸ ਦਿੰਦਾ ਮੁਸ਼ਕਲ ਹੀ ਆ ਕੋਈ। ਪਲੇਅਰਾਂ ਨੂੰ, ਕਬੱਡੀ ਦੇ ਪਲੇਅਰਾਂ ਨੂੰ ਜਦੋਂ ਰਿਸ਼ਤੇਦਾਰ ਕੋਈ ਵਿਆਹ ਤੇ ਸੱਦਦਾ, ਹਾਂਜੀ ਯਾਰ ਤੁਸੀਂ ਨਾ ਵਿਆਹ ਤੇ ਆਇਓ, ਕਿਤੇ ਰੋਟੀ ਨਾ ਘੱਟ ਜੇ। 10 ਪਲੇਅਰ ਇੱਕ ਪਾਸੇ ਤੇ ਸੋਚ ਜਾਂਦੀ ਇੱਕ ਪਾਸੇ। ਜਿੱਥੇ ਤੱਕ ਮੈਨੂੰ ਸਮਝ ਲੱਗਦੀ ਹੈ ਜਾਂ ਮੈਂ ਸਮਝਦਾ ਕਿ ਕੋਈ ਵੀ ਪਲੇਅਰ ਹੈ ਨਾ, ਉਹਦੀ ਕੋਈ ਨਾ ਕੋਈ ਵੀਕ ਪੁਆਇੰਟ ਹੈਗਾ। ਉਹਦੀ ਉਹ ਲੱਤ ਫੜਾ ਲੈਂਦਾ, ਉਹਦਾ ਇਹ ਵੀਕ ਪੁਆਇੰਟ, ਉਹਦੀ ਰਨਿੰਗ ਘੱਟ ਆ ਜਾਂ ਉਹਦੀ ਦੌੜ ਘੱਟ ਆ, ਉਹਨੂੰ ਬੰਦਾ ਕੋ ਤੰਗ ਕਰਦਾ, ਇਹ ਉਹਦਾ ਵੀਕ ਪੁਆਇੰਟ ਹੋ ਸਕਦਾ। ਇਹ ਆ ਭਾਈ ਕਹਿ ਰਹੇ ਨੇ ਕਿ ਮਤਲਬ ਇਹ ਸਪੀਡਰ ਖੇਲਦੇ ਨੇ, ਇਹ ਹੱਥ ਲਾ ਕੇ ਇੰਜ ਵਾਪਸ ਨੱਚਦੇ ਨੇ ਜਿਵੇਂ ਲਾਮਾ ਘਰ ਆ ਗਿਆ ਨਾ। ਟ੍ਰੇਨਿੰਗ ਸੌਫਟਵੇਅਰ ਆ, ਟ੍ਰੇਨਿੰਗ ਸੌਫਟਵੇਅਰ ਨੂੰ ਨਾ ਕਹਿ ਲਓ ਤੁਸੀਂ। ਰੇਡਰ ਵਕਾਰ ਭਾਈ, ਤੁਸੀਂ ਜਿਹੜੇ ਤਿੰਨੇ ਕੜਾ ਨੇ ਪਾਕਿਸਤਾਨ ਦੇ ਟੌਪ ਦੇ ਰੇਡਰ ਮਾਸ਼ਾਅੱਲਾ ਇਸ ਟਾਈਮ। ਅਗਰ ਤੁਸੀਂ ਇਨਫੋਰਮੇਸ਼ਨ ਐਂਟਰਟੇਨਮੈਂਟ ਇੱਕ ਹੀ ਪਲੇਟਫਾਰਮ ਤੇ ਚਾਹੁੰਦੇ ਹੋ ਤੇ ਹੁਣੇ ਹੀ ਸਬਸਕ੍ਰਾਈਬ ਕਰੋ ਸੋਸ਼ਲ ਅਲਰਟ। अस्सलामु अलैकुम, मैं वां ਤੁਹਾਡਾ ਆਪਣਾ ਵਕਾਰ ਭਿੰਡਰ ਤੇ ਤੁਸੀਂ ਦੇਖ ਰਹੇ ਹੋ ਮੇਰਾ ਪ੍ਰੋਗਰਾਮ ਦੀ ਵਕਾਰ ਭਿੰਡਰ ਸ਼ੋ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇੱਕ ਪੰਜਾਬੀ ਵਾਸਤੇ ਜ਼ਮੀਨ ਉਹਦੀ ਮਾਂ ਦਾ ਦਰਜਾ ਰੱਖਦੀ ਹੈ ਤੇ ਇਸ ਮਿੱਟੀ ਨਾਲ ਤੇ ਇਸ ਜ਼ਮੀਨ ਨਾਲ ਜੁੜੇ ਖੇਡ ਦਾ ਕੀ ਦਰਜਾ ਹੋਏਗਾ, ਉਸ ਖਿਡਾਰੀ ਦਾ ਤੇ ਉਸ ਖੇਡ ਦਾ ਪੰਜਾਬੀਆਂ ਵਾਸਤੇ ਕੀ ਮੁਕਾਮ ਹੋਏਗਾ। ਮੇਰੇ ਕਹਿਣ ਦਾ ਮਤਲਬ ਹੈ ਕਬੱਡੀ ਤੇ ਕਬੱਡਰ। ਤੇ ਦੋਸਤੋ, ਅੱਜ ਤੁਹਾਡੀ ਫਰਮਾਇਸ਼ ਤੇ ਸਾਡੇ ਨਾਲ ਕਬੱਡੀ ਦਾ ਉਹ ਨਾਮ ਹੈ ਜਿਹਦੇ ਤੇ ਕਬੱਡੀ ਦੇਖਣ ਵਾਲਿਆਂ ਨੂੰ ਫਖਰ ਹੈ ਤੇ ਕਬੱਡੀ ਨੂੰ ਵੀ ਨਾਜ਼ ਹੈ। ਮੇਰੀ ਮੁਰਾਦ ਹੈ ਕਲੀਮੁੱਲਾ ਜੱਟ ਸਾਹਿਬ। ਅੱਛਾ ਕਲੀਮ ਭਾਈ, ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਤੁਹਾਡੇ ਕੋਲ ਮੈਂ ਵਾਅਦਾ ਲੈਣਾ, ਹਲਫ ਲੈਣਾ ਕਿ ਕੋਈ ਸਵਾਲ ਲੱਗੇ ਪਿੱਛੇ ਜਾਂ ਉੱਚਾ ਨੀਵਾਂ ਹੋ ਗਿਆ ਤੇ ਮੈਂ ਆਪਣੇ ਜਬਾੜੇ ਨਹੀਂ ਬਣਾਣੇ, ਠੀਕ ਹੈ? ਨਹੀਂ ਠੀਕ ਹੈ। ਮੈਨੂੰ ਕੋਈ ਗੱਲ ਦੱਸੋ ਕਿ ਨਾਮ ਜਿਹੜਾ ਤੁਹਾਡਾ ਕਲੀਮੁੱਲਾ, ਹਾਕੀਆਂ ਦੇ ਪਲੇਅਰ ਵਾਲਾ ਤੇ ਖੇਲਦੇ ਤੁਸੀਂ ਕਬੱਡੀ ਹੋ, ਇਹ ਕੀ ਸਾਇੰਸ ਹੈ? ਵਕਾਰ ਭਾਈ, ਨਾਮ ਦਾ ਕਿਸੇ ਵੀ ਗੇਮ ਨਾਲ ਕੋਈ ਏਡਾ ਤਲਕ ਨਹੀਂ ਹੈ। ਬਿਲਕੁਲ ਨਾਮ ਕਲੀਮੁੱਲਾ ਇੱਕ ਆਪਣਾ ਗੋਜਰੇ ਦਾ ਹੈ, ਆਪਣਾ ਹਾਕੀ ਪਲੇਅਰ ਹੋਇਆ, ਬਹੁਤ ਅੱਛੇ, ਬਹੁਤ ਵਧੀਆ। ਦੇਖੇ ਤਾਂ ਨਹੀਂ, ਵੈਸੇ ਸੁਣਿਆ ਬਹੁਤ ਜ਼ਿਆਦਾ ਉਹਨਾਂ ਦੇ ਬਾਰੇ ਕਿ ਬਹੁਤ ਵਧੀਆ ਪਲੇਅਰ ਹੋਏ ਆ। ਤੇ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਕਿ ਨਾਮ ਦਾ ਕਿਸੇ ਵੀ ਗੇਮ ਨਾਲ ਕੋਈ ਤਲਕ ਨਹੀਂ। ਦੇਖੋ ਨਾਮ ਬੱਚਾ ਪੈਦਾ ਹੁੰਦਾ ਵਾ, ਉਹਦਾ ਨਾਮ ਕੋਈ ਰੱਖ ਦਿੰਦਾ, ਉਹ ਬੜਾ ਹੋ ਕੇ ਕੋਈ ਵੀ ਗੇਮ ਕਰਦਾ ਜਾਂ ਕੋਈ ਜਿੱਦਾਂ ਨੂੰ ਵੀ ਲੱਗ ਜਾਂਦਾ। ਇਸ ਨਾਮ ਨਾਲ ਏਡਾ ਕੋਈ ਤਲਕ ਨਹੀਂ ਹੈ ਇਸ ਗੇਮ ਦਾ, ਕਿਸੇ ਵੀ ਗੇਮ ਦਾ। ਤੇ ਇਹ ਗੇਮ ਆ, ਮੈਨੂੰ ਤੇ ਘਰੋਂ ਜਿਹੜਾ ਸ਼ੌਕ, ਘਰੋਂ ਹੀ ਆਪਣੇ ਉਹ ਜਿੱਦਾਂ ਖੇਡਦੇ ਸੀ, ਆਪਣੇ ਕਹ ਲਓ ਕੁਦਰਤੀ ਜਿਹੜਾ ਖਾਨਦਾਨੀ ਇੱਕ ਵਿਰਾਸਤ ਦੇ ਵਿੱਚ ਗੇਮ ਕਿ ਜਿੱਦਾਂ ਵੱਡੇ ਖੇਡਦੇ ਸੀ, ਚਾਚੂ ਖੇਡਦਾ ਜਾਂ ਇਸ ਤਰ੍ਹਾਂ ਵੱਡਾ ਭਾਈ ਖੇਡਦਾ ਸੀ, ਉਹਨਾਂ ਨਾਲ ਦੇਖ ਕੇ ਸ਼ੌਕ ਪੈਦਾ ਹੋਇਆ ਤੇ ਉੱਥੋਂ ਹੀ ਸਟਾਰਟ ਕਰ ਦਿੱਤੀ ਤੇ ਇਸ ਤਰ੍ਹਾਂ ਹੀ ਖੇਡਦੇ ਅੱਜ ਤੁਹਾਡੇ ਸਾਹਮਣੇ ਆ। ਅੱਛਾ, ਮੈਂ ਤੇ ਤੁਹਾਡੇ ਬਾਰੇ ਕਾਫੀ ਜਾਣਦਾ ਵਾਂ, ਮੈਨੂੰ ਪਤਾ ਹੈ ਤੁਸੀਂ ਇੰਟਰਨੈਸ਼ਨਲ ਮੈਚ ਵੀ ਖੇਲੇ ਆ। ਤੇ ਲੋਕਾਂ ਨੂੰ ਜ਼ਰਾ ਦੱਸੋ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੇ ਕੀ ਤੁਹਾਡੀ ਰੂਟੀਨ ਹੈ, ਕੀ ਕਰਦੇ ਹੋ? ਵਕਾਰ ਭਾਈ, ਆਪਣਾ ਸਿਟੀ ਫੈਸਲਾਬਾਦ ਦੇ ਵਿੱਚ ਖੁੱਲਿਆਂ ਵਾਲਾ ਸ਼ਹਿਰ ਜਿਹੜਾ ਲੱਗਦਾ, ਗੱਟ ਵਾਲਾ ਪਾਰਕ ਜਿਹੜਾ ਆਪਣਾ ਸਟਾਪ ਲੱਗਦਾ, ਤੇ ਗੱਟ ਵਾਲੇ ਪਾਰਕ ਦੇ ਨਾਲ 1 ਕਿਲੋਮੀਟਰ 1.5 ਕਿਲੋਮੀਟਰ ਦੇ ਉੱਤੇ ਪਿੰਡ ਆ 205 RB ਵਜ਼ੀਰ ਵਾਲਾ। ਤੇ ਕਿੰਨੀ ਦੇਰ ਹੋ ਗਈ ਮਾਸ਼ਾਅੱਲਾ ਤੁਹਾਨੂੰ ਕਬੱਡੀ ਖੇਲਦੇ ਆ? ਕਬੱਡੀ ਖੇਡਦਿਆਂ ਤੇ ਨਹੀਂ ਪਤਾ ਵੀ ਕਿੰਨੀ ਦੇਰ ਹੋ ਗਈ, ਜਦੋਂ ਦੀ ਕਹਿ ਲਓ ਵੀ ਹੋਸ਼ ਸੰਭਾਲੀ, ਜਿੱਦਾਂ ਹੀ ਛੋਟੇ ਸੀਗੇ ਉਦੋਂ ਦਾ ਹੀ ਵੀ ਇਹ ਸ਼ੌਕ ਹੈਗਾ ਸੀਗਾ ਵੀ ਦੇਖਦੇ ਵੀ ਪਿੰਡ ਲੈਵਲ ਦੀ ਕਬੱਡੀ ਹੁੰਦੀ, ਜਿੱਦਾਂ ਵੀ ਛੋਟੇ ਨਿਆਣੇ ਖੇਡਦੇ, ਬੱਚੇ ਉਹਨਾਂ ਨਾਲ ਖੇਡਦੇ ਸ਼ੌਕ ਉਦੋਂ ਦਾ ਸੀ, ਖੇਡਦੇ ਉਦੋਂ ਦੇ ਸੀਗੇ। ਪਰ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਉਹ ਉਮਰ ਐਸੀ ਹੁੰਦੀ ਕਿ ਪੜ੍ਹਨ ਦਾ ਵੀ ਹੁੰਦਾ ਜ਼ੋਰ, ਘਰ ਦੇ ਵਿੱਚ ਵੀ ਪੜ੍ਹਨਾ ਵਾ ਯਾਰ, ਵੀ ਪਹਿਲੇ ਪੜ੍ਹੋ ਫੇਰ ਖੇਡਾਂਗੇ। ਤੇ ਇਸ ਤਰ੍ਹਾਂ ਹੀ ਪੜ੍ਹਦੇ ਮੈਟ੍ਰਿਕ ਤੱਕ ਤੇ ਨਹੀਂ ਏਡਾ ਕੋਈ ਖਾਸ ਮੌਕਾ ਨਹੀਂ ਮਿਲਿਆ। ਤੇ ਉਸ ਤੋਂ ਬਾਅਦ ਜਦੋਂ ਕਾਲਜ ਟਾਈਮ ਦੇ ਵਿੱਚ ਥੋੜ੍ਹਾ ਜਿਹਾ ਮੌਕਾ ਮਿਲਿਆ, ਉਹ ਵੀ ਕਾਲਜ ਤੋਂ ਖੇਡਣ ਵਾਸਤੇ ਕਿ ਯਾਰ ਕਾਲਜ ਵੱਲੋਂ ਖੇਡਣਾ ਵਾ, ਥੋੜ੍ਹੀ ਜਿਹੀ ਮਿਹਨਤ ਕਰੋ, ਕਾਲਜ ਵੱਲੋਂ ਖੇਡਣਾ। ਉਦੋਂ ਬੜਾ ਇੱਕ ਹੁੰਦਾ ਸੀਗਾ ਵੀ ਯਾਰ ਕਾਲਜ ਵੱਲੋਂ ਖੇਡਣਾ, ਵੀ ਕਿੱਟ ਮਿਲੇਗੀ ਕਾਲਜ ਦੀ, ਆਪਣਾ ਨਿੱਕਰ ਸ਼ਰਟ ਮਿਲੇਗੀ। ਤੇ ਕਾਲਜ ਟਾਈਮ ਵੀ ਐਡਾ ਕੋਈ ਖਾਸ ਨਹੀਂ, ਵੀ ਐਡਾ ਬਿਹਤਰ ਕੋਈ ਪਰਫਾਰਮ ਨਹੀਂ ਸੀ ਹੈਗਾ, ਵੀ ਜਿਹੜਾ ਹੁੰਦਾ ਵਾ ਇਸ ਲੈਵਲ ਦਾ ਨਹੀਂ ਸੀ ਹੈਗਾ। ਤੇ ਉਸ ਤੋਂ ਬਾਅਦ ਯੂਨੀਵਰਸਿਟੀ 1 ਸਾਲ ਖੇਡੇ ਆ। ਕਿਹੜੀ ਯੂਨੀਵਰਸਿਟੀ ਵੱਲੋਂ? UCP ਯੂਨੀਵਰਸਿਟੀ ਲਾਹੌਰ। ਉਸ ਤੋਂ ਬਾਅਦ ਵਾਪਸ ਜਾ ਕੇ 2016 ਦੇ ਵਿੱਚ
ਮੈਂ ਭਰਤੀ ਹੋ ਗਿਆ ਪੁਲਿਸ ਦੇ ਵਿੱਚ। ਤੇ ਭਰਤੀ ਹੋਣ ਤੋਂ ਬਾਅਦ ਕੁਝ ਮਹਿਕਮੇ ਦੇ ਹਾਲਾਤ, ਕੁਝ ਮਹਿਕਮਾ ਇਸ ਤਰ੍ਹਾਂ ਦਾ ਸੀਗਾ ਪੁਲਿਸ ਦਾ ਕਿ ਉਹ ਐਡੀ ਕੋ ਗੇਮ ਦਾ ਟਾਈਮ ਨਹੀਂ ਸੀ ਮਿਲਦਾ, ਤੇ ਡਿਊਟੀ ਕਰਨੀ, ਫਿਰ ਡਿਊਟੀ ਦੇ ਨਾਲ ਤੁਹਾਨੂੰ ਪਤਾ ਵੀ ਗੇਮ ਦਾ ਨਹੀਂ ਸੀ। ਫਿਰ ਨਾ ਕੁਝ ਵਿੱਚੋਂ ਦਿਲ ਛੱਡ ਦਿੱਤਾ ਵੀ ਯਾਰ ਨਹੀਂ, ਇਹ ਆਪਣੇ ਵਾਸ ਦਾ ਰੋਗ ਨਹੀਂਗਾ ਵੀ ਨਹੀਂ ਖੇਡੀ ਜਾਣੀ। ਅੱਛਾ, ਕਬੱਡੀ ਵਾਸ ਦਾ ਰੋਗ ਨਹੀਂ ਕਿ ਪੁਲਿਸ ਦੀ ਜੋਬ ਵਾਸ ਦਾ ਰੋਗ? ਨਹੀਂ ਕਬੱਡੀ। ਅੱਛਾ ਕਬੱਡੀ ਵਾਸ ਦਾ, ਉਹਦੀ ਵਜ੍ਹਾ ਨਾ ਕਿ ਡਿਊਟੀ ਕਰਨੀ ਪੈਂਦੀ ਸੀ, ਸਵੇਰ 4 ਘੰਟੇ ਡਿਊਟੀ ਕਰਨੀ ਹੈ, ਸ਼ਾਮ ਕਰਨੀ ਆ। ਸਹੀ ਹੋ ਗਿਆ। ਤੇ ਤੁਸੀਂ ਰੈਸਟ ਵੀ ਕਰਨੀ, ਸਾਰੀ ਗੱਲ ਰਾਤ ਸੌਂ ਗਏ ਆ, ਉਸ ਤੋਂ ਬਾਅਦ ਟ੍ਰੇਨਿੰਗ ਕੀ ਕਰਨੀ ਹੈ, ਜਾਂ ਬਾਹਰ ਰਹਿ ਕੇ ਖਾਣ ਪੀਣ ਦਾ ਉਹਨਾਂ, ਜਾਂ ਗਰਾਊਂਡ ਨਾ ਮਿਲਣਾ ਟ੍ਰੇਨਿੰਗ ਕਰਨ ਵਾਸਤੇ। ਉਸ ਤੋਂ ਬਾਅਦ ਫਿਰ ਨਾ ਵਿੱਚ 1-2 ਦਫਾ ਜਾ ਕੇ ਇਸ ਤਰ੍ਹਾਂ ਦੀ ਹਾਲਾਤ ਬਣ ਗਏ ਕਿ ਵੀ ਖੈਰਬਾਦ ਕਹਿ ਦਿੱਤਾ ਕਬੱਡੀ ਨੂੰ। ਸਹੀ ਵੀ ਨਹੀਂ ਯਾਰ ਠੀਕ ਆ, ਜੋ ਹੈਗਾ ਸੀ ਨੌਕਰੀ ਲੱਭ ਗਈ ਆ, ਚਲੋ ਨੌਕਰੀ ਕਰਦੇ ਆ। ਮਾਂ ਪਿਓ ਨੂੰ ਇਹ ਚਾਹ ਹੁੰਦਾ ਕਿ ਸਾਡਾ ਪੁੱਤਰ ਮੁਲਾਜ਼ਮ ਹੋ ਗਿਆ। ਹਾਂ ਨਹੀਂ, ਉਹਨਾਂ ਨੂੰ ਤਾਂ ਹੈ ਸੀ ਚਾਹ, ਤੇ ਉਹਨਾਂ ਨੂੰ ਬਹੁਤ ਜ਼ਿਆਦਾ ਸੀ ਵੀ ਕਬੱਡੀ ਖੇਡੇ। ਸਹੀ। ਘਰੋਂ ਬਹੁਤ ਜ਼ਿਆਦਾ ਸਪੋਰਟ ਸੀ, ਫੈਮਿਲੀ ਦੀ ਬਹੁਤ ਜ਼ਿਆਦਾ ਸਪੋਰਟ ਸੀ, ਹੁਣ ਵੀ ਬਹੁਤ ਜ਼ਿਆਦਾ ਵਾ ਸਪੋਰਟ ਹੈ ਸੀ ਕਿ ਖੇਡ ਯਾਰ ਤੂੰ, ਹੁਣ ਤੇ ਨੌਕਰੀ ਲੱਗ ਕੇ ਹੁਣ ਤੇ ਟੈਨਸ਼ਨ ਵੀ ਕੋਈ ਨਹੀਂ, ਪੈਸੇ ਦੀ ਤਨਖਾਹ ਵੀ ਤੇਰੀ ਆਉਂਦੀ ਆ, ਵੀ ਖਾ ਪੀ ਜਿੱਦਾਂ ਮਰਜ਼ੀ ਫਿਰ ਤੋਰ। ਪਰ ਮਹਿਕਮੇ ਨੇ ਕੋਈ ਇਸ ਤਰ੍ਹਾਂ ਦੀ ਹਾਲਾਤ ਜਿਹੜੇ ਨਹੀਂ ਸੀ ਹੈ ਵੀ ਜਿਹਦੇ ਨਾਲ ਖੇਡਣ ਦਾ ਕੋਈ ਡਾ ਸਵਾਦ। ਫਿਰ 1-2 ਦਫਾ ਇਸ ਤਰ੍ਹਾਂ ਦੇ ਚਾਂਸ ਬਣ ਗਏ ਵੀ ਬਿਲਕੁਲ ਹੀ ਦਿਲ ਛੱਡ ਦਿੱਤਾ ਵੀ ਨਹੀਂ ਯਾਰ ਨਹੀਂ ਖੇਡਣੀ, ਨਹੀਂ ਖੇਡਣੀ। ਅੱਛਾ। ਤੇ ਉਸ ਤੋਂ ਬਾਅਦ ਫਿਰ ਆਪਣਾ 2018 ਦੇ ਵਿੱਚ ਨਾ 16 ਦੇ ਵਿੱਚ 16 'ਚ ਮੈਂ ਭਰਤੀ ਹੋਇਆ, ਤੇ 17 ਦੇ ਵਿੱਚ ਪੰਜਾਬ ਪੁਲਿਸ ਦਾ ਨਾ ਪਹਿਲੀ ਦਫਾ ਕੈਂਪ ਲੱਗਾ ਕਬੱਡੀ ਦਾ ਕਬੱਡੀ ਦਾ ਨੈਸ਼ਨਲ ਦਾ। ਉਹਨਾਂ ਨੇ ਕਾਲ ਕੀਤੀ ਵੀ ਯਾਰ ਐਸਪੀਯੂ ਮਹਿਕਮਾ ਜਿਸ ਮੈਂ ਭਰਤੀ ਹੋਇਆ, ਐਸਪੀਯੂ ਪੁਲਿਸ ਪ੍ਰੋਟੈਕਸ਼ਨ ਯੂਨਿਟ, ਜਿਹੜੇ ਚਾਈਨੀਆਂ ਦੇ ਨਾਲ ਫਿਰਦੇ ਆ। ਬਿਲਕੁਲ ਉਹੀ ਉਹਨਾਂ ਨਾਲ ਹੀ ਭਰਤੀ ਹੋਏ ਸੀ। ਉਹ ਪਹਿਲੀ ਦਫਾ ਹੀ ਮੇਰੇ ਖਿਆਲ ਭਰਤੀ ਹੋਈ। ਹਾਂਜੀ, ਪਹਿਲਾ ਬੈਚ ਸੀ ਉਹਨਾਂ ਦਾ, ਪਹਿਲਾ ਬੈਚ 'ਚ ਭਰਤੀ ਹੋਏ। ਤੇ 18 ਤੋਂ 20 ਸਾਲ ਉਹਨਾਂ ਦੀ ਹੈ ਸੀ ਉਦੋਂ ਉਮਰ, ਤੇ ਉਹ ਪੜ੍ਹਦੇ ਐਵੇਂ ਭਰਤੀ ਹੋ ਗਏ। ਹਾਂਜੀ, ਕੋਈ ਏਡੇ ਸਿਆਣੇ ਵੀ ਨਹੀਂ ਸੀ। ਸਿਆਣੇ ਤਾਂ ਨਹੀਂ ਸੀ ਮਾਸ਼ਾਅੱਲਾ, ਸੋਨੇ ਸੁਥਰੇ ਤੇ ਹੈ ਸੀ ਨਾ, ਕੱਦ ਕਾਠ ਤੇ ਹਾਂਜੀ ਉਹ ਤੇ ਸਾਰਾ ਕੁਝ ਹੀ ਹੈ ਸੀ। ਇਦਾਂ ਹੀ ਗਏ ਬਸ, ਐਵੇਂ ਜਾ ਕੇ ਭਰਤੀ ਹੋ ਗਏ, ਕੋਈ ਏਡਾ ਨਹੀਂ ਮਸਰ ਕੇ ਹੁੰਦਾ ਨਾ ਕਿ ਜਦੋਜਹਿਦ ਕਰਕੇ ਭਰਤੀ ਹੋਣਾ, ਵੀ ਕੋਸ਼ਿਸ਼ ਕਰਕੇ ਨਾਲ ਜਾ ਕੇ ਬਸ ਐਵੇਂ ਗਏ, ਜਾ ਕੇ ਫਾਰਮ ਲਿਆਂਦਾ, ਉਹ ਪੁਰ ਕਰਕੇ ਦੇ ਦਿੱਤਾ, ਉਹ ਆਪੇ ਦੌੜ ਲਾਤੀ, ਉਹ ਸਾਰਾ ਕੁਝ ਆਟੋਮੈਟਿਕਲੀ, ਕੋਈ ਐਡੀ ਨਾ ਕੋਈ ਕਹਿ ਲਓ ਵੀ ਨਾ ਕੋਈ ਸਿਫਾਰਿਸ਼ ਨਾ ਕੋਈ ਮਗਰ ਗਿਆ ਵੀ ਯਾਰ ਠੀਕ ਆ। ਉਹ ਐਂਡ ਤੇ ਪਤਾ ਲੱਗਾ ਭਰਤੀ ਹੋ ਗਿਆ ਜੀ, ਮੁੰਡਾ ਭਰਤੀ ਹੋ ਗਿਆ। ਤੇ ਚਾਹ ਤੇ ਹੁੰਦਾ ਵੀ ਯਾਰ ਪੁਲਿਸ ਦੀ ਨੌਕਰੀ, ਮੁੰਡਾ ਪੁਲਿਸ 'ਚ ਭਰਤੀ ਹੋਈਏ, ਛਿੱਤਰ ਮਾਰਨ ਵਾਲਿਆਂ 'ਚ। ਤੇ ਫਿਰ ਘਰਦਿਆਂ ਨੂੰ ਤੇ ਚਾਹ ਨਹੀਂ ਕਿ ਸਾਡਾ ਮੁੰਡਾ ਵੀ ਹੁਣ ਛਿੱਤਰ ਮਾਰਿਆ ਕਰੇਗਾ। ਨਹੀਂ ਛਿੱਤਰ ਮਾਰਨ ਵਾਲਾ ਤੇ ਉਹ ਕੰਮ ਹੀ ਨਹੀਂ ਸੀ ਹੈਗਾ, ਉਹ ਤੇ ਬਾਅਦ 'ਚੋਂ ਪਤਾ ਲੱਗਾ ਨਾ ਵੀ ਹਾਂ। ਤੇ ਵੈਸੇ ਤੁਹਾਨੂੰ ਫੀਲਿੰਗ ਤੇ ਛਿੱਤਰ ਮਾਰਨ ਵਾਲੀ ਆਉਂਦੀ ਹੈ, ਜਾਵਾਂਗੇ ਬੰਦੇ ਕੁੱਟਾਂਗੇ। ਨਹੀਂ ਫੀਲਿੰਗ ਕੀ ਲੈਣੀ ਹੁੰਦੀ, ਉਹ ਤੇ ਏਡਾ ਦੀ ਨਹੀਂ ਸੀ, ਕੋਈ ਹੈ ਨਹੀਂ ਸੀ ਜੇਨ। ਫਿਰ ਉਸ ਤੋਂ ਬਾਅਦ ਨਾ ਆਪਣਾ ਉਦੋਂ ਕੈਂਪ ਲੱਗਾ 17 ਦੇ ਵਿੱਚ। ਠੀਕ ਹੈ। ਉਦੋਂ ਉਹਨਾਂ ਨੇ ਕਾਲ ਕੀਤੀ ਕਿ ਯਾਰ ਸਾਨੂੰ ਨਾ 10 ਲੜਕੇ ਦਿਓ ਜਿਹੜੇ ਤੁਹਾਡੇ ਆਪਣੇ ਮਹਿਕਮੇ ਦੇ ਹੈ ਨੇ, ਕਬੱਡੀ ਵਾਲੇ, ਕਬੱਡੀ ਖੇਡਣ ਵਾਲੇ, ਕਬੱਡੀ ਖੇਡਣ ਵਾਲੇ, ਵੀ ਸਾਨੂੰ ਜ਼ਰੂਰਤ ਆ। ਉਹ ਪੰਜਾਬ ਪੁਲਿਸ ਦੀ ਟੀਮ ਬਣਨੀ ਸੀ ਨੈਸ਼ਨਲ ਦੀ, ਤੇ 10 ਲੜਕੇ ਅਸੀਂ ਗਏ ਸੀਗੇ ਉੱਥੇ। ਟ੍ਰਾਇਲ ਹੋਏ ਪਹਿਲੇ, ਉਹ ਜਿਹੜੇ ਅਸੀਂ ਗਏ ਸੀ ਸਾਨੂੰ ਉਹਨਾਂ ਨੇ ਆਪਸ 'ਚ ਖਿਲਾਇਆ, ਫਿਰ ਦੂਸਰੇ ਮੁੰਡਿਆਂ ਨਾਲ ਖਿਡਾਇਆ। ਤੇ ਮੈਂ ਨਾ ਠੀਕ ਸੀ, ਬਿਹਤਰ ਸੀ, ਮੈਨੂੰ ਵਧੀਆ ਪਰਫਾਰਮੈਂਸ ਜਿਹੜੀ ਨਾ ਰਹੀ। ਤੇ ਉਹਨਾਂ ਨੇ ਮੈਨੂੰ ਕਿਹਾ ਵੀ ਯਾਰ ਤੂੰ ਇਦਾਂ ਕਰ ਵੀ ਠੀਕ ਆ, ਤੂੰ ਸਿਲੈਕਟ ਆ ਤੇ ਤੂੰ ਘਰ ਚਲੇ ਜਾ, ਵੀ ਆਪਣਾ 10 ਕੁ ਦਿਨ ਤੱਕ ਨੈਸ਼ਨਲ ਆ, ਅਸੀਂ ਤੈਨੂੰ ਫਿਰ ਬੁਲਾਵਾਂਗੇ। ਬਦਾਮ ਬਦੂਮ ਨਹੀਂ ਦਿੱਤੇ ਕਿ ਜਾ ਖਾ ਲਓ? ਇਹ ਮਹਿਕਮਾ ਪੁਲਿਸ ਦਿੰਦਾ ਮੁਸ਼ਕਲ ਹੀ ਆ ਕੋਈ, ਤੇ ਲੈਣ ਵਾਲਾ ਹੀ ਬਹੁਤਾ ਨਿਜ਼ਾਮ ਹੁੰਦਾ, ਦੇਣ ਵਾਲਾ ਘੱਟ ਹੀ ਹੁੰਦਾ। ਤੁਸੀਂ ਬਦਾਮ ਦੇ ਕੇ ਤਾਂ ਨਹੀਂ ਟ੍ਰਾਇਲ ਪਾਸ ਕੀਤੇ ਸੀ? ਨਹੀਂ ਬਦਾਮ ਨਹੀਂ, ਫਿਰ ਜਦੋਂ ਆਪ ਹੀ ਪੁਲਿਸ ਸੀ, ਆਪ ਕੀ ਦੇਣਾ ਸੀਗਾ। ਇਹ ਫਿਰ ਬਾਹਰੋਂ ਹੁੰਦਾ ਵੀ ਲੈ ਲੂ ਲਈ। ਮੱਝਾਂ ਦੀਆਂ ਭੈਣਾਂ ਹੁੰਦੀਆਂ ਨਾ, ਮੱਝਾਂ ਦੀਆਂ ਭੈਣਾਂ ਵਾਲੇ ਦੇ ਭਰਾ ਹੀ ਹੋਏ ਫਿਰ। ਤੇ ਫਿਰ ਨਾਲ ਇਹ ਤੇ ਗੇਮ ਆ, ਤੁਹਾਨੂੰ ਪਤਾ ਵਕਾਰ ਬਾਈ ਵੀ ਗੇਮ ਦੇ ਵਿੱਚ ਤੇ ਇੱਕ ਬੰਦਾ ਠੀਕ ਆ, ਤੁਹਾਨੂੰ ਸਿਫਾਰਿਸ਼ ਵਾਲੀ ਕੋਈ ਗੁੰਜਾਇਸ਼ ਨਹੀਂ ਰਹੀ। ਇੱਕ ਵਧੀਆ ਟੀਮ ਖੇਡ ਰਹੀ ਆ, ਉੱਥੇ ਤੁਹਾਨੂੰ ਟੌਪ ਦਾ ਪਲੇਅਰ ਖੇਡਣਾ, ਜਦੋਂ ਕੋਈ ਸਿਫਾਰਿਸ਼ ਆ ਥੋੜੀ ਜਿਹੀ ਵੀ ਉਹਦੀ ਕੋਈ ਮਿਸਟੇਕ ਜਾਂ ਉਹਦੀ ਪਤਾ ਲੱਗ ਜਾਣਾ ਯਾਰ ਇਸ ਬੰਦੇ ਨੂੰ ਤਾਂ ਪਤਾ ਹੀ ਨਹੀਂ ਹੈਗਾ। ਹਾਂਜੀ, ਖਾਸ ਕਰਕੇ ਫਿਰ ਕਬੱਡੀ ਕਹਿ ਲਓ, ਜਿੱਦਾਂ ਕ੍ਰਿਕਟ ਕਹਿ ਲਓ, ਇਹਦੇ ਵਿੱਚ ਤੇ ਸਿਫਾਰਿਸ਼ ਵਾਲਾ ਤੇ ਮੈਂ ਨਹੀਂ ਮੰਨਦਾ ਵੀ ਐਡਾ ਕੋਈ। ਤੇ ਕਬੱਡੀ ਤੇ ਬਹੁਤ ਜ਼ਿਆਦਾ ਹੀ ਮੈਂ ਕਿੰਨਾ ਕਿ ਨਹੀਂ ਚੱਲ ਸਕਦਾ ਸਿਫਾਰਿਸ਼ ਕਬੱਡੀ 'ਚ। ਦੇਖੋ ਤੁਸੀਂ ਜਦੋਂ ਇੱਕ ਬੰਦੇ ਨੂੰ ਅਗਲੇ ਬੰਦੇ ਦੀ ਬੱਸ ਕਰਾ ਕੇ ਵਾਪਸ ਹਟਣਾ, ਤੁਸੀਂ ਰੇਡਰ ਉਹ ਰੇਡ ਪਾ ਕੇ ਆਣਾ, ਹਾਂਜੀ, ਅਗਲੇ ਬੰਦੇ ਅੱਗੇ ਆਪਣਾ ਆਪ ਮਨਵਾ ਕੇ ਵਾਪਸ ਹਟਣਾ, ਤੇ ਉੱਥੇ ਸਿਫਾਰਿਸ਼ ਕੀ ਕਰੇਗੀ ਕਿ ਉਹਦੇ ਕੰਨ 'ਚ ਜਾ ਕੇ ਆਦੋ ਭਾਈ ਮੈਨੂੰ ਛੱਡ ਦੇ, ਮੇਰੀ ਫਲਾਣੇ ਨੇ ਸਿਫਾਰਿਸ਼ ਕੀਤੀ। ਨਹੀਂ ਏਦਾਂ ਤਾਂ ਕੋਈ ਵੀ ਨਹੀਂ, ਗਰਾਊਂਡ 'ਚ ਜਾ ਕੇ ਏਦਾਂ ਤਾਂ ਕੋਈ ਵੀ ਨਹੀਂ ਛੱਡਦਾ। ਤੇ ਸਿਫਾਰਿਸ਼ ਵਾਲਾ ਮੈਂ ਤੇ ਇਹੀ ਤੁਹਾਨੂੰ ਕਹਿਣ ਲੱਗਾ ਵੀ ਸਿਫਾਰਿਸ਼ ਵਾਲਾ ਇਸ ਗੇਮ ਦੇ ਵਿੱਚ ਤੇ ਕੋਈ ਏਡਾ ਨਹੀਂ ਹੈ ਕਿ ਇੱਕ ਬੰਦੇ ਦਾ ਇਹ ਗੇਮ ਹੀ ਐਸੀ ਹੈ ਕਿ ਥੋੜਾ ਜਿਹਾ ਇੱਕ ਰੇਡ ਹੀ ਪਾਏਗਾ ਤੇ ਬੰਦਾ ਬਾਹਰੋਂ ਕਹਿੰਦਾ ਨਹੀਂ ਇਹਨੂੰ ਨਹੀਂ ਪਤਾ, ਇਹ ਤੇ ਨਹੀਂ ਲੋਕਲ ਹੀ ਆਏ ਐਵੇਂ ਫੜ ਲਿਆਂਦਾ ਕਿਤੇ। ਅੱਛਾ, ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਸੀ ਕਿ ਤੁਸੀਂ ਸਾਈ ਹੋ, ਮਾਸ਼ਾਅੱਲਾ ਅੱਛੀ ਰੇਡ ਪਾਉਂਦੇ ਹੋ, ਸਾਈ ਹੋ, ਤੇ ਹੱਥ ਲਾਉਂਦਿਆਂ ਸਾਰੀ ਵਾਪਸ ਦੌੜ ਆਉਂਦੇ ਹੋ, ਤੇ ਕਦੀ ਹੱਥ ਕਰਕੇ ਵੀ ਦੌੜੇ ਹੋ ਵਾਪਸ? ਨਹੀਂ ਹੱਥ ਲਾ ਕੇ ਹੀ ਦੌੜਨਾ ਹੁੰਦਾ, ਹੱਥ ਕਰਨਾ ਜਿਹੜਾ ਹੁੰਦਾ ਉਹ ਫੀਲਡ ਹੋਰ ਹੁੰਦੀ ਆ। ਉਹ
ਉਹ ਜਦੋਂ ਪੁਲਿਸ ਸੀਗੀ ਉਹ ਉਦੋਂ ਸੀਗੀ ਫਿਰ ਉਦੋਂ ਹੱਥ ਹਾਂ ਕਰਦੇ। ਉਦੋਂ ਅੱਛਾ, ਇੱਕ ਹੋਰ ਮੇਰਾ ਸਵਾਲ ਹੈ ਕਿ ਕਹਿੰਦੇ ਨੇ ਕਿ ਜਦੋਂ ਬੰਦਾ ਕਬੱਡੀ ਖੇਲਣ ਲੱਗ ਪੈਂਦਾ ਉਹਦੇ ਸਿਰ ਤੇ ਜਨੂਨ ਸਵਾਰ ਹੋ ਜਾਂਦਾ, ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਨਹੀਂ ਗੇਮ ਹੋਰ ਤੇ ਦੇਖੋ ਤਕਰੀਬਨ ਹੀ ਸਾਰ ਬੰਦਾ ਹੀ ਆ ਕੁਦਰ ਕੋਈ ਛੋਟੇ ਹੁੰਦੇ ਅਸੀਂ ਤੇ ਕ੍ਰਿਕਟ ਵੀ ਖੇਡ ਦਿੰਦੇ ਸੀ। ਇਹ ਗੇਮ ਨਹੀਂ, ਮੈਂ ਦੂਸਰੀ ਗੇਮ ਦੀ ਗੱਲ ਕਰ ਰਿਹਾ ਜਿਹੜੇ ਅੱਜ ਕੱਲ ਆਸ਼ਕ ਮਸ਼ੂਕੀਆਂ ਚੱਲ ਰਹੀਆਂ। ਨਹੀਂ ਉਹ ਤੇ ਸਾਰਾ ਕੁਝ ਨਾਲ ਹੀ ਚੱਲਦਾ, ਕੋਈ ਉਮਰ ਦੇ ਹਿਸਾਬ ਦਾ ਫਿਰ ਚੱਲਦਾ ਨਹੀਂ, ਬੰਦੇ ਤੇ ਹੁੰਦੇ ਨਾ ਦੱਸ ਕਿ ਕੇ ਯਾਰ ਥੋੜੀ ਮੇਰੇ- ਕਰਨੀ ਹੁੰਦੀ ਆ ਵੀ ਯਾਰ ਮੈਂ ਆਹ ਗੇਮ ਕਰਨ ਡਿਆ। ਨਹੀਂ, ਉਹਦਾ ਖਾਬ ਇੱਕ ਡ੍ਰੀਮ ਹੁੰਦਾ ਨਾ, ਦੇਖੋ ਸਾਰਾ ਫੋਕਸ ਉਹਦਾ ਹੁੰਦਾ ਕਬੱਡੀ ਤੇ ਕਿ ਯਾਰ ਮੈਂ ਇੱਕ ਨੈਸ਼ਨਲ ਲੈਵਲ ਤੇ ਖੇਲਣਾ, ਹਾਂਜੀ ਤੇ ਫਿਰ ਉਹਦੇ ਜ਼ਿਹਨ 'ਚ ਦੂਸਰੀ ਆਸ਼ਕ ਮਸ਼ੂਕੀ ਵਾਲੀ ਗੇਮ ਕਿਵੇਂ ਆ ਸਕਦੀ? ਨਹੀਂ ਆ ਵੀ ਨਹੀਂ ਸਕਦੀ ਤੇ ਆ ਵੀ ਜਾਂਦੀ ਐਡੀ ਕੋਈ ਮਤਲਬ ਤੁਹਾਡੇ ਜ਼ਿਹਨ 'ਚ ਆਈਏ ਕਦੀ? ਨਹੀਂ ਚੱਲਦਾ ਯਾਰ ਇਹ ਤੇ ਨਾਰਮਲ ਆ, ਇਹ ਤੇ ਫਿਰ ਚੱਲਦਾ ਯਾਰ, ਤੁਹਾਨੂੰ ਪਤਾ ਦੁਨੀਆਦਾਰੀ ਆ। ਤੇ ਜਦੋਂ ਰਿਸ਼ਤੇਦਾਰ ਪਲੇਅਰਾਂ ਨੂੰ, ਕਬੱਡੀ ਦੇ ਪਲੇਅਰਾਂ ਨੂੰ ਜਦੋਂ ਰਿਸ਼ਤੇਦਾਰ ਕੋਈ ਵਿਆਹ ਤੇ ਸੱਦਦਾ ਹਾਂਜੀ ਤੇ ਉਹ ਕਾਰਡ ਭੇਜਦਾ ਕਿ ਸਾਰੇ ਭਈ ਵਿਆਹ ਤੇ ਆਇਓ, ਹਾਂਜੀ। ਤੇ ਮੈਂ ਸੁਣਿਆ ਜਦੋਂ ਕਬੱਡੀ ਦੇ ਪਲੇਅਰ ਘਰ ਕਾਰਡ ਜਾਂਦਾ ਤੇ ਉਹਦੇ ਉੱਤੇ ਕਬੱਡੀ ਦੇ ਪਲੇਅਰ ਵਾਸਤੇ ਵੱਖਰਾ ਇੱਕ ਕਾਰਡ ਹੁੰਦਾ ਕਿ ਯਾਰ ਤੁਸੀਂ ਨਾ ਵਿਆਹ ਤੇ ਆਇਓ, ਕਿਤੇ ਰੋਟੀ ਨਾ ਘਟ ਜੇ। 10 ਪਲੇਅਰ ਇੱਕ ਪਾਸੇ ਤੇ ਸੋਚ ਜਾਂਦੀ ਇੱਕ ਪਾਸੇ। ਨਹੀਂ ਭਾਈ ਐ ਵੀ ਗੱਲਾਂ ਹੀ ਬੜੀਆਂ ਬਕਾਰ ਭਾਈ, ਇਦਾਂ ਦੀ ਕੋਈ ਗੱਲ ਨਹੀਂ ਹੁੰਦੀ। ਖਾਂਦੇ ਖੁੱਲਾ ਨੇ ਨਾ, ਨਾਰਮਲੀ ਉਹੀ ਚੀਜ਼ ਹੁੰਦੀ ਜੋ ਕਦੀ ਘੱਟ ਵੀ ਖਾ ਲਈਦਾ। ਨਾਰਮਲੀ ਅਸੀਂ ਤੇ ਕਈ ਵਾਰੀ ਦੇਖਿਆ ਘੱਟ ਵੇ ਇੱਕ ਘੱਟ ਖਾ ਲਈਦਾ। ਨਹੀਂ ਕਦੀ ਅਸੀਂ ਤੇ ਗਏ ਸ਼ਾਦੀਆਂ ਤੇ ਕਈ ਵਾਰੀ ਅਸੀਂ ਦੇਖੀਦਾ ਕਿ ਅਸੀਂ ਹਟ ਜਾਂਦੇ ਆ ਤੇ ਦੂਸਰੇ ਲੋਕ ਹਲੇ ਵੀ ਲੱਗੇ ਹੁੰਦੇ। ਬਸ ਐਵੇਂ ਦਾ ਇੱਕ ਇਲਜ਼ਾਮ ਲੱਗ ਗਿਆ ਉਹ ਪਹਿਲਵਾਨ ਬਦਨਾਮ ਦਾ, ਕਰਤਾ। ਉਹ ਗੇਮ ਦਾ ਕਰਕੇ ਕਹਿੰਦਾ ਇਲਜ਼ਾਮ ਜਿਹਾ ਲੱਗ ਗਿਆ, ਹੋਰ ਐਸੀ ਗੱਲ ਕੋਈ ਨਹੀਂ ਹੈ। ਅੱਛਾ, ਮਾਸ਼ਾਅੱਲਾ ਤੁਹਾਡੀ ਅੱਛੀ ਗੇਮ ਹੈ, ਤੁਸੀਂ ਰੇਡਰ ਹੋ ਇੱਕ। ਤੇ ਮੈਨੂੰ ਇੱਕ ਗੱਲ ਦੱਸੋ ਕਿ ਜਾਫੀਆਂ ਦੇ ਵਿੱਚ ਤੁਹਾਨੂੰ ਕਿਹੜੇ ਜਾਫੀ ਨੇ ਟਫ ਟਾਈਮ ਦਿੱਤਾ, ਜਿਹਦੇ ਅੱਗੇ ਤੁਸੀਂ ਟਿਕ ਕੇ ਕਹਿਤਾ ਹੋਇਆ ਕਿ ਬਸ ਮੇਰੀ ਹੁਣ ਮੈਂ ਫੜਿਆ ਗਿਆ? ਟਫ ਟਾਈਮ ਵਕਾਰ ਭਾਈ ਇਸ ਤਰ੍ਹਾਂ ਕਿ ਜਿਹੜੀ ਗੇਮ ਆ ਨਾ, ਦੇਖੋ ਗੇਮ ਦੇ ਵਿੱਚ ਹਰ ਪਲੇਅਰ ਹੀ ਟਫ ਹੁੰਦਾ। ਮੈਂ ਸਮਝਦਾ ਕਿ ਕਬੱਡੀ ਦੇ ਵਿੱਚ ਅਗਰ 4 ਸਟਾਪਰ ਖਲੋਤੇ ਆ ਤੇ ਸਾਡੇ ਵਾਸਤੇ ਚਾਰੇ ਟਫ ਆ। ਕਈ ਦਫਾ ਇਸ ਤਰ੍ਹਾਂ ਹੁੰਦਾ ਕਿ ਜਿਹੜਾ ਟਫ ਹੁੰਦਾ ਜਾਂ ਵਧੀਆ ਪਲੇਅਰ ਹੁੰਦਾ ਉਹ ਤੁਹਾਨੂੰ ਸਟਾਪ ਨਹੀਂ ਕਰਦਾ, ਉਹਦੇ ਨਾਲ ਖੜਾ ਹੁੰਦਾ, ਮਾੜਾ ਹੁੰਦਾ ਜਾਂ ਤੁਸੀਂ ਜੂਨੀਅਰ ਕਹਿ ਸਕਦੇ ਹੋ, ਫੜ ਜਾਂਦਾ। ਜਦੋਂ ਗੇਮ ਕਰਨੀ ਆ, ਜਦੋਂ ਘਰੋਂ ਚਲ ਜਾਣਾ ਵਾ ਅੱਗੋਂ ਮੈਚ ਦੇ ਵਿੱਚ, ਛੋਟੀ ਟੀਮ ਆ ਜਾਂ ਵੱਡੀ ਟੀਮ ਆ ਜਾਂ ਕਹਿ ਲਓ ਵੀ ਸੀਨੀਅਰ ਪਲੇਅਰ ਆ ਜਾਂ ਜੂਨੀਅਰ ਆ, ਕਈ ਵਾਰੀ ਹੁੰਦਾ ਵੀ ਸਾਰੇ ਸੀਨੀਅਰ ਹੁੰਦੇ, ਕਈ ਵਾਰੀ ਸਾਰੇ ਜੂਨੀਅਰ ਵੀ ਆ ਜਾਂਦੇ, ਉਹ ਸਾਰੇ ਟਫ ਹੀ ਹੁੰਦੇ ਆ। ਸਾਨੂੰ ਅਸੀਂ ਤੇ ਉਹਨਾਂ ਸਾਰਿਆਂ ਨੂੰ ਦੇਣ 'ਚ ਰੱਖ ਕੇ ਖੇਡਣਾ। ਅਗਰ ਅਸੀਂ ਇੱਕ ਨੂੰ ਵੀ ਛੱਡਿਆ ਜਾਂ ਮਿਸਟੇਕ ਕੀਤੀ ਤੇ ਉਹ ਸਾਨੂੰ ਦਾਲ ਆ ਜਾਏਗਾ। ਸਾਡੇ ਵਾਸਤੇ ਤਾਂ ਸਾਰੇ ਟਫ ਆ। ਸਹੀ ਹੋ ਗਿਆ। ਤੇ ਜਦੋਂ ਤੁਸੀਂ ਕਬੱਡੀ ਰੇਡ ਪਾਉਣ ਜਾਂਦੇ ਹੋ, ਬੰਦੇ ਨੂੰ ਲੱਗਦਾ ਨਾ ਕਿ ਮੇਰੇ ਵਿੱਚ ਆ ਵੀਕ ਪੁਆਇੰਟ ਹੈ, ਮੈਂ ਇੱਥੋਂ ਫੜਿਆ ਨਾ ਜਾਵਾਂ, ਗੁੱਟ ਤੋਂ ਕੈਂਚੀ ਨਾ ਵੱਜ ਜੇ, ਬਗਲ ਨਾ ਭਰੀ ਜਾਏ। ਤੁਹਾਡਾ ਕੋਈ ਇੰਜ ਦਾ ਵੀਕ ਪੁਆਇੰਟ ਹੈ ਕਿ ਜਿੱਥੋਂ ਤੁਹਾਨੂੰ ਰਹਿੰਦਾ ਹੈ ਕਿ ਯਾਰ ਮੈਂ ਆਪਣੀ ਇਹ ਗਲਤੀ ਨਹੀਂ ਕਰਨੀ ਕਿ ਮੈਂ ਫੜਿਆ ਨਾ ਜਾਵਾਂ? ਤਕਰੀਬਨ ਵਕਾਰ ਭਾਈ ਇਸ ਤਰ੍ਹਾਂ ਦੇਖਿਆ ਜਾਂਦਾ ਕਿ ਗੇਮ ਦੇ ਵਿੱਚ, ਚਲੋ ਮੈਨੂੰ ਦੂਸਰੀਆਂ ਗੇਮਾਂ ਦਾ ਤਾਂ ਨਹੀਂ ਏਡਾ ਜ਼ਿਆਦਾ ਨਹੀਂ ਕੋਈ ਹੈ ਤਜਰਬਾ, ਆਪਣੀ ਗੇਮ ਕਬੱਡੀ ਦਾ ਤੇ ਚਲੋ ਇਸ ਤਰ੍ਹਾਂ ਕਿ ਕੋਈ ਵੀ ਪਲੇਅਰ ਹੈ ਨਾ, ਕੋਈ ਵੀ ਪਲੇਅਰ ਹੈ, ਮੈਂ ਜਿੱਥੇ ਤੱਕ ਮੇਰਾ ਅੰਦਾਜ਼ਾ ਵਾ, ਮੇ ਵੀ ਹੋ ਸਕਦਾ ਮੇਰਾ ਅੰਦਾਜ਼ਾ ਗਲਤ ਵੀ ਹੋ ਸਕਦਾ, ਜਿੱਥੇ ਤੱਕ ਮੈਨੂੰ ਸਮਝ ਲੱਗਦੀ ਹੈ ਜਾਂ ਮੈਂ ਸਮਝਦਾ ਕਿ ਕੋਈ ਵੀ ਪਲੇਅਰ ਹੈ ਨਾ, ਉਹਦੀ ਕੋਈ ਨਾ ਕੋਈ ਵੀਕ ਪੁਆਇੰਟ ਹੈਗਾ। ਉਹਦੀ ਉਹ ਲੱਤ ਫੜਾ ਲੈਂਦਾ, ਉਹਦਾ ਇਹ ਵੀਕ ਪੁਆਇੰਟ, ਉਹਦੀ ਰਨਿੰਗ ਘੱਟ ਆ ਜਾਂ ਉਹਦੀ ਦੌੜ ਘੱਟ ਆ, ਉਹਨੂੰ ਬੰਦਾ ਅੱਗੋਂ ਤੰਗ ਕਰਦਾ, ਇਹ ਉਹਦਾ ਵੀਕ ਪੁਆਇੰਟ ਹੋ ਸਕਦਾ। ਉਹ ਜਾਨੋਂ ਮਾੜਾ ਵਾ, ਉਹਦੇ ਕੋਲ ਸਪੀਡ ਹੈਗੀ, ਉਹਦੀ ਪਾਵਰ ਥੋੜੀ ਆ, ਪਾਵਰ ਵਾਲਾ ਬੰਦਾ ਉਹਨੂੰ ਤੰਗ ਕਰੇਗਾ। ਜਿਹਦੀ ਸਪੀਡ ਘੱਟ ਆ ਉਹ ਵੀ ਤੰਗ ਹੋਏਗਾ ਕਿਉਂਕਿ ਉਹਨੂੰ ਨੱਸ ਕੇ ਆਉਣਾ ਮੁਸ਼ਕਲ ਆ, ਉਹਦੀ ਸਪੀਡ ਹੈ ਨਹੀਂ। ਬੰਦੇ 'ਚ ਜਾਨ ਹੋਏ ਤੇ ਧੋਲ ਮਾਰ ਕੇ ਨਹੀਂ ਛੱਡ ਦਿੰਦੇ ਭਜਦੇ ਨੂੰ? ਉਹ ਕਰ ਬਾਈ ਉਹ ਹਰ ਵਾਰੀ ਤਾਂ ਨਹੀਂ ਨਾ ਸੁੱਟਿਆ ਜਾਂਦਾ। ਹੁਣ ਜੇ ਤੇ ਜਾਨ ਜ਼ਿਆਦਾ ਵਾ, ਚਲੋ ਉਹਦੀ ਸਪੀਡ ਸਲੋ ਵਾ, ਉਹਦੇ ਵਾਸਤੇ 30 ਸੈਕਿੰਡ ਦਾ ਟਾਈਮ, ਜੇ ਉਹ 15-20 ਸੈਕਿੰਡ ਉਹਦੇ ਟੱਚ ਮਾਰ ਦੋ, ਉਹ 10 ਸੈਕਿੰਡ ਫਿਰ ਮੁਸ਼ਕਲ ਹੈ। ਤੁਹਾਨੂੰ ਜੱਫਾ ਤੇ ਲੱਗਾ ਹੀ ਹੋਣਾ। ਤੁਹਾਨੂੰ ਜੱਫਾ ਕਿੱਥੋਂ ਲੱਗਦਾ? ਲੱਤ ਤੋਂ ਕੈਂਚੀ ਵੱਜਦੀ ਹੈ, ਬਗਲ ਭਰੀ ਜਾਂਦੀ ਹੈ, ਗੁੱਟ ਫੜਿਆ ਜਾਂਦਾ? ਹਾਂ, ਮੈਂ ਤੁਹਾਨੂੰ ਉਹੀ ਗੱਲ ਦੱਸਣ ਲੱਗਾ ਨਾ ਕਿ ਦੇਖੋ ਜਿਹੜਾ ਅਸੀਂ ਹੁਣ ਸਪੀਡਰ ਬੰਦੇ ਆ, ਅਸੀਂ ਸਪੀਡ ਨਾਲ ਖੇਡਦੇ, ਅਸੀਂ ਤੇ ਟੱਚ ਕਰਨਾ ਤੇ ਅਸੀਂ ਜਿੰਨੀ ਸਾਡੀ ਕੋਸ਼ਿਸ਼ ਹੈ ਕਿ ਅਸੀਂ ਹਟ ਕੇ ਖੇਡੀਏ ਵੀ ਅਸੀਂ ਨਾ ਵਿੱਚ, ਕਿਉਂਕਿ ਸਾਡੀ ਪਾਵਰ ਘੱਟ ਆ, ਅਸੀਂ ਸਪੀਡ ਨਾਲ ਖੇਡਣਾ। ਉਹ ਸਪੀਡ ਵਾਸਤੇ ਸਪੀਡਰ ਬੰਦੇ ਦਾ ਇਹ ਵੀ ਜੇ ਉਹਦੇ ਜਾਨ ਘੱਟ ਆ, ਜੇ ਉਹਦੀ ਲੱਤ ਫੜੀ ਗਈ ਜਾਂ ਬਾਂਹ ਫੜੀ ਗਈ, ਉਹਨੂੰ ਤਾਂ ਜੱਫਾ ਹੀ ਆ, ਕਿਉਂਕਿ ਉਹ ਜ਼ੋਰ ਤੇ ਉਹ 'ਚ ਹੈ ਨਹੀਂ ਵੀ ਉਹ ਛਡਾ ਲੇਗਾ ਜ਼ੋਰ ਨਾਲ। ਸਾਡੇ ਤੇ ਫਿਰ ਜ਼ਿਆਦਾ ਲੱਤ ਦੇ ਚਾਂਸ ਹੁੰਦੇ ਵੀ ਲੱਤ ਲੁੱਤ ਫੜੀ ਗਈ ਆ ਤੇ ਠੀਕ ਆ, ਵੀ ਜ਼ੋਰ ਜਾਂ ਫੜੀ ਗਈ ਜਾਂ ਕਸੂਤੀ ਫੜੀ ਗਈ ਆ, ਫਿਰ ਜੱਫਾ ਤਾਂ ਗੇਮ ਦਾ ਹਿੱਸਾ, ਗੇਮ ਚੱਲਦੀ ਆ, ਫਿਰ ਦੇਖੋ ਸਾਰੇ ਉਹ ਵੀ ਖੇਡਣ ਆਏ ਹੁੰਦੇ, ਇਹ ਤਾਂ ਫਿਰ ਚੱਲਦਾ ਗੇਮ ਦੇ ਨਾਲ। ਤੇ ਆ ਭਾਈ ਕਹਿ ਰਹੇ ਨੇ ਕਿ ਮਤਲਬ ਇਹ ਸਪੀਡਰ ਖੇਲਦੇ ਨੇ, ਇਹ ਹੱਥ ਲਾ ਕੇ ਇੰਜ ਵਾਪਸ ਨੱਸਦੇ ਨੇ ਜਿਵੇਂ ਲਾਮਾ ਘਰ ਆ ਗਿਆ ਨਾ। ਉਹ ਤੇ ਨਸਲਾ ਹੀ ਪੈਂਦਾ। ਅੱਛਾ ਭਾਈ, ਮਾਸ਼ਾਅੱਲਾ ਤੁਸੀਂ ਸੋਹਣੇ ਜਵਾਨ ਹੋ, ਹਾਈਟ ਵੀ ਅੱਛੀ ਆ, ਜਿਸਮ ਵੀ ਠੀਕ ਹੈ, ਪਿੰਡਾ ਸੋਹਣਾ ਬਣਿਆ। ਤੇ ਜਦੋਂ ਕਦੇ ਤੁਸੀਂ ਸ਼ੀਸ਼ੇ ਅੱਗੇ ਖਲੋਂਦੇ ਹੋ, ਤੁਹਾਨੂੰ ਤੁਹਾਡੇ ਪਿੰਡੇ ਦੀ ਕਿਹੜੀ ਸ਼ੈ ਸੋਹਣੀ ਲੱਗਦੀ ਹੈ? ਡੋਲੇ ਸੋਹਣੇ ਲੱਗਦੇ ਆ, ਛਾਤੀ ਜਾਂ ਪੱਟ, ਕੀ ਸੋਹਣਾ ਲੱਗਦਾ? ਮੇਰੀ ਤਾਂ ਨਾ ਡੋਲੇ ਆ ਭਾਈ, ਤੇ ਨਾ ਪਾਟੀ ਆ, ਤੇ ਨਾ ਹੀ ਛਾਤੀ ਆ। ਦੇਖੋ ਡੋਲੀਆਂ ਜਾਂ ਉਹਦੀ ਵਜ੍ਹਾ ਵੀ
ਤੇ ਇਸ ਤਰ੍ਹਾਂ ਦੀ ਕੋਈ ਮੈਂ ਨਾ ਜਿਮ ਨਹੀਂ ਏਡੀ ਨਹੀਂ ਕਰਦਾ ਠੀਕ ਹਾਂ ਬਿਲਕੁਲ ਨਾਰਮਲ ਕਦੀ ਵੀ ਜਿਮ ਨਹੀਂ ਕੀਤਾ ਤੇ ਇਸ ਲਈ ਨੈਚੁਰਲ ਜਿਹੜੀ ਟ੍ਰੇਨਿੰਗ ਨਾ ਨੈਚੁਰਲੀ ਜਿਹੜੀ ਘਰ ਦੀ ਆਪਣੀ ਟ੍ਰੇਨਿੰਗ ਕਰਦੀ ਤੇ ਉਹੀ ਕਰਦੇ ਆ ਤੇ ਸ਼ੀਸ਼ੇ ਦੇ ਅੱਗੇ ਤੇ ਖਲੋਣ ਦਾ ਕੋਈ ਏਡਾ ਸ਼ੌਕ ਨਹੀਂ ਸ਼ੀਸ਼ੇ ਦੇ ਅੱਗੇ ਤਾਂ ਉਹੀ ਖਲੋਂਦੇ ਜਿਹੜੇ ਜਿਮ ਜਾਂਦੇ ਆ ਜ਼ਿਆਦਾਤਰ ਤੇ ਬਾਕੀ ਆਪਣੀ ਬੋਡੀ ਦਾ ਬੰਦੇ ਨੂੰ ਆਪਣੀ ਜਵਾਨੀ ਦਾ ਕਹਿ ਲਓ ਇੱਕ ਨਸ਼ਾ ਜਿਹਾ ਹੁੰਦਾ ਵਾ ਨਸ਼ਾ ਹੁੰਦਾ ਹਾਂ ਵਧੀਆ ਜਦੋਂ ਉੱਤੇ ਟਾਈਮ ਹੁੰਦਾ ਕਹਿ ਲਓ ਜਾਂ ਜਦੋਂ ਖੇਡ ਕੇ ਹਟਦਾ ਬੰਦਾ ਜਦੋਂ ਅੱਛਾ ਖੇਡਦਾ ਲੋਕ ਆਉਂਦੇ ਸੈਲਫੀਆਂ ਕਰਾਉਂਦੇ ਆ ਤਸਵੀਰਾਂ ਖਿੱਚਦੇ ਆ ਦੂਸਰੇ ਮਿਲਣ ਆਉਂਦੇ ਆ ਉਦੋਂ ਉਸ ਤੋਂ ਬਾਅਦ ਉਹਨੂੰ ਇੱਕ ਅਜੀਬ ਜਿਹਾ ਨਾ ਨਸ਼ਾ ਹੁੰਦਾ ਉਹਦੇ ਕਹਿ ਲਓ ਵੀ ਕਈ ਉਹ ਬੰਦੇ ਉਹਨੂੰ ਗਲਤ ਲੈ ਜਾਂਦੇ ਨੇ ਕਈ ਉਹਨੂੰ ਕਵਰ ਕਰਦੇ ਨੇ ਜਿਹੜੇ ਗਲਤ ਲੈ ਜਾਂਦੇ ਨੇ ਉਹ ਗਲਤ ਰਾਹ 'ਤੇ ਚੱਲ ਪੈਂਦੇ ਨੇ ਕਿ ਯਾਰ ਇੱਦਾਂ ਹੀ ਰਹਿਣਾ ਸਾਰੀ ਉਮਰ ਵੀ ਪਤਾ ਨਹੀਂ ਬਸ ਠੀਕ ਆ ਅਸੀਂ ਜਿੱਥੇ ਪਹੁੰਚ ਗਏ ਹਾਂ ਵੀ ਹੁਣ ਅਸੀਂ ਕੰਮ ਸਾਡਾ ਬੈਕ ਨਹੀਂ ਹੋ ਸਕਦਾ ਅਸੀਂ ਗਾਂਹ ਨੂੰ ਜਾਣਾ ਪਰ ਉਹ ਫਿਰ ਗਲਤ ਚੱਲ ਜਾਂਦੇ ਨੇ ਟ੍ਰੇਨਿੰਗ ਛੱਡ ਜਾਂਦੇ ਨੇ ਮਤਲਬ ਕਿ ਟ੍ਰੇਨਿੰਗ ਘੱਟ ਕਰਨਾ ਯਾਰ ਕੁਛ ਨਹੀਂ ਹੁੰਦਾ ਹੁਣ ਕਿਹੜੀ ਗੱਲ ਆ ਵੀ ਚੱਲ 1-2 ਦਿਨ ਮਿਸ ਹੋ ਵੀ ਗਈ ਚੱਲ ਸਰਦੀ ਆ ਜਾਂ ਬਾਰਿਸ਼ ਆ ਜਾਂ ਕਿਤੇ ਜਾਣਾ ਪੈ ਗਿਆ ਚੱਲ 1-2 ਦਿਨ ਟ੍ਰੇਨਿੰਗ ਨਹੀਂ ਵੀ ਕੀਤੀ ਤੇ ਇਹ ਭਾਈ ਨੇ ਇੱਥੇ ਗੱਲ ਕੀਤੀ ਹੈ ਕਿ ਬੰਦੇ ਗਲਤ ਰਾਹ ਤੇ ਟੁਰ ਪੈਂਦੇ ਨੇ ਉੱਥੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਹਿੰਦਾ ਘਮੰਡ ਨਾ ਕਰ ਜ਼ਿੰਦਗੀ 'ਚ ਤਕਦੀਰ ਬਦਲਦੀ ਰਹਿੰਦੀ ਆ ਸ਼ੀਸ਼ਾ ਉਹ ਹੀ ਰਹਿੰਦਾ ਸੱਜਣਾ ਪਰ ਤਸਵੀਰ ਬਦਲਦੀ ਰਹਿੰਦੀ ਹੈ ਅੱਛਾ ਕਲੀਮ ਭਾਈ ਇਹ ਸਵਾਲ ਆਡੀਅנס ਦੀ ਸਪੈਸ਼ਲ ਫਰਮਾਇਸ਼ ਹੈ ਕਹਿੰਦੇ ਕਿ ਕਬੱਡੀ ਪਲੇਅਰਾਂ ਦਾ ਕੋਈ ਅੰਦਰ ਸੌਫਟਵੇਅਰ ਵੱਖਰਾ ਲੱਗਿਆ ਹੁੰਦਾ ਜਿਹੜਾ ਇੰਨਾ ਗੋਸ਼ਤ ਖਾਈ ਜਾਂਦੇ ਨੇ ਨਹੀਂ ਸੌਫਟਵੇਅਰ ਨਹੀਂ ਵਕਾਰ ਭਾਈ ਕੋਈ ਵੱਖਰਾ ਨਹੀਂ ਹੁੰਦਾ ਉਹਦੀ ਵਜ੍ਹਾ ਹੁੰਦੀ ਕਿ ਦੇਖੋ ਇੱਕ ਨਾਰਮਲ ਇਨਸਾਨ ਨਾ ਕਰੋ ਥੋੜਾ ਜਿਹਾ 1-2 ਚੀਜ਼ਾਂ ਇੱਕ ਕਹਿ ਲਓ ਸੇਬ ਜਾਂ 2 ਕੇਲੇ ਖਾ ਲਿਓਨੇ ਉਹਨੂੰ ਹੋ ਸਕਦਾ 3 ਘੰਟੇ ਕੋਈ ਚੀਜ਼ ਵੀ ਨਾ ਖਾਵੇ ਉਹਦਾ ਗੁਜ਼ਾਰਾ ਹੋਣਾ ਕਿਉਂਕਿ ਉਹਨੇ ਤਾਂ ਖਾ ਕੇ ਸੋ ਜਾਣਾ ਜਿਸ ਬੰਦੇ ਨੇ ਘੱਟੋ ਘੱਟ ਦੇਖੋ ਤੁਸੀਂ 2.5-3 ਘੰਟੇ ਗਰਾਊਂਡ ਦੇ ਵਿੱਚ ਰਨਿੰਗ ਸ਼ੂਟਾਂ ਡੰਡ ਮਾਰਨੇ ਆ ਉਹਦੇ ਅੰਦਰ ਤਾਂ ਕਹਿ ਲਓ ਵੀ ਇੱਕ ਉਹ ਸੌਫਟਵੇਅਰ ਲੱਗਣ ਵਾਲੀ ਗੱਲ ਆ ਵੀ ਉਹ ਤਾਂ ਜਿਹੜੇ ਗਈ ਚੀਜ਼ ਦੇ ਅੱਗੇ ਜਾਂਦੇ ਫਿਨਿਸ਼ ਮਤਲਬ ਹਾਂ ਸੌਫਟਵੇਅਰ ਨਹੀਂ ਟ੍ਰੇਨਿੰਗ ਆ ਟ੍ਰੇਨਿੰਗ ਸੌਫਟਵੇਅਰ ਆ ਟ੍ਰੇਨਿੰਗ ਸੌਫਟਵੇਅਰ ਉਹਨੂੰ ਨਾ ਕਹਿ ਲਓ ਤੁਸੀਂ ਸੌਫਟਵੇਅਰ ਹੈਗਾ ਵਾ ਪਰ ਉਹਦਾ ਨਾਂ ਟ੍ਰੇਨਿੰਗ ਇਹ ਸਿਰਫ ਗਰਾਊਂਡ ਦੇ ਵਿੱਚ ਕੋਚ ਹੀ ਅਪਡੇਟ ਕਰ ਸਕਦਾ ਹਾਂ ਕੋਚ ਹੀ ਅਪਡੇਟ ਕਰ ਸਕਦਾ ਅੱਛਾ ਕਲੀਮ ਭਾਈ ਤੁਸੀਂ ਸਿਰਫ ਜ਼ਮੀਨ ਨੂੰ ਵਕਤ ਪਾਇਆ ਡੰਡ ਬੈਠਕਾਂ ਲਾ ਲਾ ਕੇ ਇਸ ਤੋਂ ਇਲਾਵਾ ਵੀ ਕੋਈ ਸ਼ੌਕ ਹੈ ਜਿਵੇਂ ਡਰਾਮਾ ਵੇਖਣਾ ਫਿਲਮਾਂ ਵੇਖਣੀਆਂ ਗਾਣੇ ਸੁਣਨਾ ਗਾਣੇ ਗਾਣਾ ਕੋਈ ਹੈ ਜਿਹਦਾ ਆਪਣਾ ਸ਼ੌਕ ਪਹਿਲੇ ਤਾਂ ਸਾਰੇ ਸ਼ੌਕ ਸੀ ਵਕਾਰ ਭਾਈ ਜਦੋਂ ਕਹਿ ਲਓ ਵੀ ਇਸ ਲੈਵਲ ਤੇ ਗੇਮ ਨਹੀਂ ਸੀ ਜਾਂ ਕਹਿ ਲਓ ਵੀ ਇਸ ਹੁਣ ਤੇ ਉਦੋਂ ਤੇ ਹੁੰਦਾ ਸੀਗਾ ਵੀ ਠੀਕ ਆ ਵੀ ਫ੍ਰੀ ਟਾਈਮ ਆ ਜਾਂ ਫਿਲਮ ਦੇਖ ਲਈ ਫਿਲਮਾਂ ਦਾ ਵੀ ਹੈ ਸੀ ਥੋੜਾ ਬਹੁਤਾ ਠਰਕ ਹਾਂ ਪੰਜਾਬੀ ਦੇਖ ਲੀਆਂ ਤੇ ਆ ਸਟੇਜ ਡਰਾਮੇ ਪਾਕਿਸਤਾਨੀ ਵਾਹ 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 ਸਟੇਜ ਡਰਾਮੇ ਦੇਖਣ ਦਾ ਆਇਆ ਸੀ ਸ਼ੌਕ ਤੇ ਦੇਖੀਦੇ ਵੀ ਸੀਗੇ ਤੇ ਉਸ ਤੋਂ ਬਾਅਦ ਫਿਰ ਜੋ ਗੇਮ ਦੇ ਵਿੱਚ ਵੜ ਕੇ ਫਿਰ ਉਹ ਤੁਹਾਨੂੰ ਪਤਾ ਕਿ ਇੰਨਾ ਟਾਈਮ ਹੀ ਨਹੀਂ ਮਿਲਦਾ ਕਿ ਗੇਮ ਕਰ ਲਈ ਟ੍ਰੇਨਿੰਗ ਕਰ ਲਈ ਰੈਸਟ ਕਰ ਲਈ ਮੈਚ ਤੇ ਚਲੇ ਗਏ ਮੈਚ ਤੇ ਜਾਂਦੀ ਹੁੰਦਾ ਜਾਈਦਾ ਉਸ ਟਾਈਮ ਮੈਚ ਦੇ ਵਿੱਚ ਜ਼ੇਨ ਹੁੰਦਾ ਕਿ ਉਸ ਟਾਈਮ ਦਿਲ ਹੀ ਨਹੀਂ ਕਰਦਾ ਵੀ ਕੋਈ ਗਾਣਾ ਸੁਣ ਲਈਏ ਜਾਂ ਤੇ ਵਾਪਸੀ ਤੇ ਵੀ ਥੋੜਾ ਬਹੁਤਾ ਟਾਈਮ ਹੁੰਦਾ ਉਦੋਂ ਦੇਖਿਆ ਵੀ ਇਹ ਗੱਡੀ 'ਚ ਜੇ ਚਲਾ ਲਿਆ ਗਾਣੇ ਹੀ ਚੱਲਦੇ ਹੋਰ ਕੀ ਫਿਰ ਕਨੈਕਟ ਕਰ ਲਈਦਾ ਲੋ ਜੀ ਆ ਭਾਈ ਨੇ ਕਬੱਡੀ ਸ਼ੁਰੂ ਕਰਕੇ ਆਪਣੇ ਸਾਰੇ ਸ਼ੌਕ ਮਾਰ ਲਏ ਨੇ ਹੁਣੇ ਸਿਰਫ ਜਾਂਦੇ ਨੇ ਭੱਜ ਕੇ ਤੇ ਹੱਥ ਲਾ ਕੇ ਵਾਪਸ ਭੱਜ ਜਾਂਦੇ ਨੇ ਇੰਜ ਗੱਲ ਹੈ ਨਾ ਭਾਈ ਇਦਾਂ ਹੀ ਬਿਲਕੁਲ ਅੱਛਾ ਕਲੀਮੁੱਲਾ ਭਾਈ 3 ਟਾਈਟਲ ਨੇ 1 to 5 70 ਤੇ F16 ਹਾਂਜੀ ਇਹ 3 ਟਾਈਟਲ ਨੇ ਕਿਹੜੇ ਐਸੇ 3 ਪਲੇਅਰ ਨੇ ਜਿਨ੍ਹਾਂ ਨੂੰ ਤੁਸੀਂ ਦੇਣੇ ਚਾਹੋਗੇ ਪਾਕਿਸਤਾਨ ਦੇ ਇਹ 70 1 to 5 ਤੇ F16 ਤਿਆਰਾ ਪਾਕਿਸਤਾਨ ਦੇ ਵਿੱਚ ਉਹ ਕਿਹੜਾ ਪਲੇਅਰ ਆ ਜਿਹੜਾ ਤਿਆਰਾ ਹਾਂ ਪਾਕਿਸਤਾਨ ਦੇ ਵਿੱਚ ਤਿਆਰਾ ਜਿਹੜਾ ਤੁਸੀਂ ਕਹਿ ਸਕਦੇ ਆ ਅਕਮਲ ਸ਼ਹਿਜ਼ਾਦ ਡੋਗਰ ਹਾਂ ਫਲਾਈਂਗ ਹਾਰਸ ਦੂਸਰੇ ਨੰਬਰ ਤੇ ਤੁਸੀਂ ਜ਼ਿਕਰ ਕੀਤਾ 1 to 5 ਹਾਂਜੀ 1 to 5 ਅਗਰ ਦੇਖਿਆ ਪਾਕਿਸਤਾਨ ਦੇ ਵਿੱਚ ਦੂਸਰੇ ਨੰਬਰ ਤੇ ਸਪੀਡ ਹੈ ਸੀ ਤੇ ਆਪਣਾ ਵਸੀਮ ਕੰਬੋ ਹਾਂ ਜਹਾਂਗੀਰ ਬੰਦੇਸ਼ ਰਾਇਲ ਬੈਲਜੀਅਮ ਕਲੱਬ ਵਾਲੇ ਤੀਸਰੇ ਨੰਬਰ ਤੇ 70 ਰਹਿ ਗਈ ਹਾਂਜੀ ਇਹ ਹੁਣ ਤੁਸੀਂ ਸੋਚ ਕੇ ਦੱਸਣਾ ਤੁਹਾਨੂੰ ਮੈਸੇਜ ਵੀ ਆਣਾ ਜਾ ਕੇ ਬਾਕੀ ਸਾਰੀਆਂ ਪਾਕਿਸਤਾਨ ਚ ਤੁਸੀਂ ਕਹਿ ਲਓ 70 ਕਹੇ 70 ਪਾਕਿਸਤਾਨ ਦੇ ਵਿੱਚ ਸਾਰੀ 70 ਬਾਕੀ ਨਹੀਂ ਸਾਰਿਆਂ ਨੂੰ ਨਾ ਕਹੋ ਇੱਕ ਕਰ ਲੈਂਦੇ ਆ ਕੋਈ ਦੇਖਦੇ ਹੁਣ ਜਿਹੜਾ ਕੋਈ ਬਹੁਤੇ ਤਲਕ ਵਾਲਾ ਉਹਨੂੰ ਕਹਿ ਦਿੰਦੇ ਵੀ ਨਾਰਾਜ਼ ਵੀ ਨਾ ਹੋਵੇ ਹਾਂ ਲੰਬਾ ਹੀ ਨਾ ਆ ਜਾਵੇ ਤੇ 70 ਤੁਸੀਂ ਨਹੀਂ ਤੁਸੀਂ ਇੰਜ ਨਾ ਕਰੋ ਜਿਹੜਾ ਹੈ ਤੁਸੀਂ ਉਹਦਾ ਦੱਸੋ ਹੈ ਤੇ ਫਿਰ ਬਹੁਤੇ ਬਣ ਜਾਣੇ ਨੇ ਸ਼ਾਮਾਂ ਢਿੱਲੂ ਕਰ ਲਓ ਇਹ ਬਸ ਤੁਹਾਡੇ ਕੋਈ ਤਲਕ ਵਾਲਾ ਹੀ ਆ ਉਹਦਾ ਕਹਿ ਰਿਹਾ ਜੇ ਗੁੱਸੇ ਹੋ ਵੀ ਗਿਆ ਬਣਾ ਵੀ ਲਵਾਂਗੇ ਅੱਛਾ ਕਲੀਮੁੱਲਾ ਭਾਈ ਤੁਹਾਡੀ ਕਹਾਣੀ ਤੇ ਤੁਹਾਡੀ ਜ਼ੁਬਾਨੀ
ਇਹ ਕਿਵੇਂ ਸਫ਼ਰ ਤੈਅ ਕੀਤਾ ਤੇ ਕਿੱਥੇ ਤੱਕ ਪਹੁੰਚੇ, ਜ਼ਰਾ ਪੌੜੀਆਂ ਤੇ ਗਿਣਾ ਦਿਓ। ਪੌੜੀਆਂ 2018 ਦੇ ਵਿੱਚ ਕਹਿ ਲਓ ਜਿਹੜਾ ਸਟਾਰਟ ਕਹਿ ਸਕਦੇ ਤੁਸੀਂ, ਉਸ ਤੋਂ ਪਹਿਲੇ ਤਾਂ ਤੁਸੀਂ ਸਟਾਰਟ ਨਹੀਂ ਕਰ ਸਕਦੇ ਜੋ ਨਾਰਮਲ ਸੀ। ਹਾਂਜੀ 2018 ਦੇ ਦਸੰਬਰ ਦੇ ਵਿੱਚ ਖੇਡਿਆ 골ਡ ਕੱਪ ਗੁਜਰਾਤ ਜ਼ੋਰਲਾਈ 골ਡ ਕੱਪ। 2019 ਜਨਵਰੀ ਦੇ ਵਿੱਚ ਖੇਡੀ ਫੈਸਲਾਬਾਦ ਨੈਸ਼ਨਲ। 19 ਦੇ ਵਿੱਚ 2020 ਦੇ ਵਿੱਚ ਫਰਵਰੀ ਦੇ ਵਿੱਚ ਖੇਡਿਆ ਵਰਲਡ ਕੱਪ। ਮਾਸ਼ਾਅੱਲਾ ਮਾਸ਼ਾਅੱਲਾ। 3 ਸਾਲ ਦੇ ਵਿੱਚ ਨੈਸ਼ਨਲ, 골ਡ ਕੱਪ ਤੇ ਐਂਡ ਵਰਲਡ ਕੱਪ 2020 ਫਰਵਰੀ ਦੇ ਵਿੱਚ। ਤੇ ਉਹ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜਾ ਪਾਕਿਸਤਾਨ ਦੇ ਵਿੱਚ ਵਰਲਡ ਕੱਪ ਹੋਇਆ 2020। ਮਾਸ਼ਾਅੱਲਾ ਉਹਦੀਆਂ ਬਾਕੀ ਸਬੂਤ ਰੇਡਾਂ ਪਈਆਂ ਨੈਟ ਤੇ ਜਾ ਕੇ, ਤੁਸੀਂ YouTube ਤੇ ਭਾਈ ਦਾ ਨਾਮ ਲਿਖੋ ਤੇ ਦੇਖ ਸਕਦੇ ਹੋ, ਤੁਹਾਨੂੰ ਸਬੂਤ ਸਵੇਤ ਵੇਖਣ ਨੂੰ ਮਿਲਣਗੇ। ਅੱਛਾ ਕਲੀਮੁੱਲਾ ਭਾਈ, ਅਗਰ ਤੁਹਾਨੂੰ ਅਖਤਿਆਰ ਦਿੱਤਾ ਜਾਏ ਤੇ ਤੁਸੀਂ ਕਿਹੜੇ ਸਟੈਪ ਲਓਗੇ ਕਬੱਡੀ ਦੀ ਪ੍ਰਮੋਸ਼ਨ ਵਾਸਤੇ ਤੇ ਕਬੱਡਰਾਂ ਦੀ ਪ੍ਰਮੋਸ਼ਨ ਵਾਸਤੇ? ਕਬੱਡੀ ਦੀ ਪ੍ਰਮੋਸ਼ਨ ਵਾਸਤੇ ਵਕਾਰ ਭਾਈ ਇਸ ਟਾਈਮ ਜਿਹੜੀ ਪਾਕਿਸਤਾਨ ਦੀ ਹਾਲਾਤ ਨਾ ਕਬੱਡੀ ਜਿਹੜੀ ਜੇ ਸਟੇਜ ਤੇ ਆ, ਹਾਂਜੀ ਉਹਦੇ ਵਿੱਚ ਇਸ ਟਾਈਮ ਕਲੱਬ ਸਿਸਟਮ ਚੱਲਣ ਡਿਆ। ਠੀਕ ਹੋ ਗਿਆ। ਕਲੱਬ ਖੇਡਦੇ ਆ, ਕਲੱਬ ਜਿਹੜੇ ਇਨਾਮ ਹੁੰਦੇ ਆ ਜਾਂ ਪੈਸੇ ਹੁੰਦੇ ਆ, ਕਲੱਬ ਉਹੀ ਬੰਦਾ ਖਿਡਾਉਣਗੇ ਜਿਹਨੇ ਪੁਆਇੰਟ ਲੈਣਾ। ਠੀਕ ਹੈ। ਉਹਦੀ ਵਜ੍ਹਾ ਕਿ ਉਹਨਾਂ ਨੇ ਪੈਸੇ ਦੇਣੇ ਨੇ, ਉਹਨਾਂ ਨੇ ਪੈਸੇ ਦੇਣੇ ਨੇ, ਉਹਨਾਂ ਦੇ ਉਹੀ ਖਿਡਾਉਣਾ ਜਿਹਨੇ ਪੁਆਇੰਟ ਲੈ ਕੇ ਦੇਣਾ। ਅਗਰ ਇੱਕ ਬੰਦਾ ਨਹੀਂ ਖੇਡਦਾ ਜਾਂ ਛੋਟਾ ਵਾ ਜਾਂ ਜੂਨੀਅਰ ਆ ਜਾਂ ਉਹ ਗੇਮ ਇਸ ਲੈਵਲ ਦੀ, ਉਹਨੂੰ ਤਾਂ ਕਦੀ ਵੀ ਨਹੀਂ ਖਿਲਾਣਗੇ। ਇਹਦਾ ਮਤਲਬ ਹੈ ਕਿ ਜਿਹੜੀ ਇਸ ਟਾਈਮ ਪਾਕਿਸਤਾਨ ਦੀ ਕਬੱਡੀ ਉਹ ਕਲੱਬ ਸਿਸਟਮ ਹੈ। ਚੰਦ ਜਿਹੜੇ ਤੁਹਾਡੇ ਕਹਿ ਲਓ ਸੀਨੀਅਰ ਪਲੇਅਰ ਨੇ, ਕੋਈ ਗਿਣਤੀ ਕਰ ਕੋ ਤੁਸੀਂ 20-25 ਕਰ ਸਕਦੇ ਜਿਹੜੇ ਇਸ ਟਾਈਮ ਡੇਲੀ ਖੇਡ ਰਹੇ ਨੇ ਕਲੱਬਾਂ ਨੂੰ। ਕਬੱਡੀ ਦੀ ਪ੍ਰਮੋਸ਼ਨ ਵਾਸਤੇ ਜਿਹੜੀ ਪਿੰਡ ਦੀ ਕਬੱਡੀ ਹੈ ਨਾ, ਵਿਲੇਜ ਸਿਸਟਮ ਉਹਨੂੰ ਕਿਹਾ ਜਾਂਦਾ, ਵੀ ਜਿਹੜੇ ਪਿੰਡ ਦੇ ਛੋਟੇ ਮੁੰਡੇ ਆ ਉਹਨਾਂ ਨੂੰ ਮੌਕਾ ਮਿਲੇ, ਪਿੰਡ ਦੀ ਕਬੱਡੀ ਹੋਵੇ। ਜਿਹੜੇ ਪਿੰਡ ਦੇ ਬੱਚੇ ਆ, ਜਿਹੜੇ ਪਿੰਡ ਦੇ ਮੁੰਡੇ ਹੁੰਦੇ ਆ ਜਾਂ ਕਹਿ ਲਓ ਛੋਟੇ ਹੁੰਦੇ, ਉਹਨਾਂ ਨੂੰ ਪੈਸਿਆਂ ਦੀ ਲਾਲਚ ਨਹੀਂ ਹੁੰਦੀ, ਕਿਉਂਕਿ ਉਹਨਾਂ ਨੂੰ ਇੱਕ ਸ਼ੌਕ ਹੁੰਦਾ ਵੀ ਅਸੀਂ ਯਾਰ ਕਬੱਡੀ ਖੇਡਣੀ ਆ ਨੈਸ਼ਨਲ ਲੈਵਲ ਤੇ। ਉਹਨਾਂ ਨੂੰ ਸ਼ੌਕ ਹੁੰਦਾ, ਉਹ ਆਪਣੇ ਸ਼ੌਕ ਵਾਸਤੇ ਹੀ ਚਲੇ ਜਾਂਦੇ ਆ। ਉੱਥੇ ਇਨਾਮ 2000 ਹੋਵੇ, 5 ਹੋਵੇ, 10 ਹੋਵੇ, 15, ਉਹਨਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਜਿੱਤ ਜਾਣ ਜਾਂ ਹਾਰ ਜਾਣ, ਉਹਨਾਂ ਨੂੰ ਇਸ ਗੱਲ ਨਾਲ ਵੀ ਕੋਈ। ਜਦੋਂ ਪਿੰਡ ਦੀ ਕਬੱਡੀ ਹੋਏਗੀ ਨਾ, ਸਾਡਾ ਨਵਾਂ ਟੈਲੈਂਟ ਆ ਥੱਲੋਂ ਉਹ ਉੱਭਰੇਗਾ। ਇਸ ਟਾਈਮ ਜਿਹੜੀ ਪਿੰਡ ਦੀ ਕਬੱਡੀ ਪਾਕਿਸਤਾਨ 'ਚ ਬਹੁਤ ਘੱਟ ਹੋ ਗਈ, ਉਹ ਹੋਣੀ ਚਾਹੀਦੀ ਆ ਕਿ ਸਾਡਾ ਜਿਹੜਾ ਥੱਲੋਂ ਜਿਹੜੀ ਪਨੀਰੀ ਆ ਨਾ, ਨਵਾਂ ਟੈਲੈਂਟ ਜਿਹੜਾ ਥੱਲੋਂ ਉਹ ਉੱਪਰ ਆਵੇ। ਕਲੱਬ 'ਚ ਤੇ ਉਹਨੇ ਆਉਣਾ ਜਿਹਨੇ ਆਪਣੇ ਆਪ ਨੂੰ ਬਿਲਕੁਲ ਆਪਣਾ ਐਂਡ ਕਰਕੇ ਆਉਣਾ। ਉਹਨੇ ਤਾਂ ਉਦੋਂ ਹੀ ਕਲੱਬ 'ਚ ਆਉਣਾ ਜਦੋਂ ਉਹਦਾ ਨਾਮ ਬਣ ਗਿਆ। ਇੱਕ ਉਹ ਨਾਮ ਬਣਨ ਵਾਸਤੇ ਵੀ ਇੱਕ ਕਹਿ ਲਓ ਵੀ ਉਹਨੂੰ ਚਾਹੀਦੀ ਆ ਖੇਡ, ਚਾਹੀਦੀ ਆ ਉਹਨੂੰ ਟਾਈਮ ਚਾਹੀਦਾ, ਗਰਾਊਂਡ ਚਾਹੀਦੀ, ਮੈਚ ਚਾਹੀਦੇ। ਅਗਰ ਉਹ ਮੈਚ ਹੀ ਨਹੀਂ ਖੇਡੇਗਾ, ਉਹਦਾ ਨਾਂ ਕਿੱਦਾਂ ਬਣੇਗਾ, ਉਹਦੀ ਪ੍ਰੈਕਟਿਸ ਕਿੱਦਾਂ ਹੋਏਗੀ? ਮਤਲਬ ਹੁਣ ਤੁਹਾਡੇ ਕਹਿਣ ਦਾ ਮਕਸਦ ਇਹ ਕਿ ਕਬੱਡੀ 'ਚ ਵਾਵਾ ਪੈਸਾ ਹੋ ਗਿਆ, ਹਾਂਜੀ ਲੋਕ ਪੈਸਾ ਕਮਾ ਰਹੇ। ਚਲੋ ਵਧੀਆ ਗੱਲ ਹੈ ਨਾ, ਖਤਮਾਂ ਦੀਆਂ ਤੇ ਵਿਆਹਾਂ ਦੀਆਂ ਰੋਟੀਆਂ ਤੋਂ ਬਾਅਦ ਇੱਕ ਪਲੇਅਰ ਆਪਣੇ ਪੱਲਿਓਂ ਵੀ ਖਾ ਸਕਦਾ। ਨਹੀਂ ਵਧੀਆ ਇਸ ਟਾਈਮ ਵਧੀਆ ਨਿਜ਼ਾਮ ਜਿਹੜਾ ਨਾ ਕਬੱਡੀ ਦੇ ਵਿੱਚ। ਹਾਂ ਵੈਸੇ ਮੈਂ ਮਜ਼ਾਕ ਕਰ ਰਿਹਾ, ਤੁਸੀਂ ਬਾਦੋਂ ਮੈਂ ਤਾਂ ਮੈਨੂੰ ਫੜ ਲਓ। ਹਾਂ ਬਈ ਨਹੀਂ ਐਸੀ ਕੋਈ ਗੱਲ ਨਹੀਂ। ਅੱਛਾ ਕਲੀਮੁੱਲਾ ਭਾਈ, ਆਪਣੇ ਪਾਕਿਸਤਾਨ ਦੇ 3 ਰੇਡਰ ਨੇ, ਹੀਰਾ ਬੱਟ, ਜਾਬਰ ਕੰਬੋ ਤੇ ਮਲਕ ਬਿਨੀਆਮੀਨ। ਹਾਂਜੀ, ਇਹਨਾਂ ਸਾਰਿਆਂ ਚੋਂ ਵਧੀਆ ਕਿਹੜਾ, ਕਿਹਦੀ ਸਪੀਡ ਅੱਛੀ ਹੈ, ਕਿਹੜਾ ਸਹੀ ਖੇਲਦਾ ਰੇਡਰਾਂ ਚੋਂ, ਤਿੰਨਾਂ ਰੇਡਰਾਂ ਚੋਂ? ਰੇਡਰ ਵਕਾਰ ਭਾਈ ਤੁਸੀਂ ਜਿਹੜੇ ਤਿੰਨੇ ਗੜਾਏ ਨੇ ਪਾਕਿਸਤਾਨ ਦੇ ਟੌਪ ਦੇ ਰੇਡਰ ਨੇ ਮਾਸ਼ਾਅੱਲਾ। ਇਸ ਟਾਈਮ ਨਾ ਪਾਕਿਸਤਾਨ ਦੇ ਕੋਈ ਸ਼ੱਕ ਨਹੀਂ ਹੈ ਇਹਦੇ ਵਿੱਚ ਵੀ ਨਾ। ਤੁਸੀਂ ਜਿਹੜੇ 3 ਗੜਾਏ ਤਿੰਨਾਂ ਦੇ ਵਿੱਚ ਹੀ ਕੋਈ ਸ਼ੱਕ ਨਹੀਂ। ਜਾਬਰ ਕੰਬੋ ਹੈ, ਉਹਦੀ ਆਪਣੀ ਗੇਮ ਹੈ, ਉਹਦਾ ਆਪਣਾ ਇੱਕ ਫੇਮ ਹੈ। ਮਲਕ ਬਿਨੀਆਮੀਨ ਨੇ, ਉਹਦੀ ਇੱਕ ਆਪਣੀ ਗੇਮ ਹੈ, ਉਹਦੀ ਆਪਣੀ ਟੈਕਨੀਕ ਹੈ, ਉਹਦਾ ਇੱਕ ਆਪਣਾ ਫੇਮ ਹੈ। ਹੀਰਾ ਬਾਟੇ, ਉਹਦੀ ਮਾਸ਼ਾਅੱਲਾ ਉਹਦੀ ਵੀ ਗੇਮ ਹੈ। ਤੁਸੀਂ ਇਹ ਕਹਿ ਸਕਦੇ ਕਿ ਤਿੰਨਾਂ ਦੇ ਵਿੱਚੋਂ ਕੋਈ ਵੀ ਐਸਾ ਨਹੀਂ ਕਿ ਜਿਹਨੂੰ ਮਾੜਾ ਕਿਹਾ ਜਾ ਸਕੇ। ਯਾਰ ਤਿੰਨੇ ਇਸ ਟਾਈਮ ਤਿੰਨੇ ਹੀ ਮਾਸ਼ਾਅੱਲਾ ਵਧੀਆ ਨੇ, ਤਿੰਨੇ ਹੀ ਬਹੁਤ ਫਿੱਟ ਨੇ ਮਾਸ਼ਾਅੱਲਾ, ਵਧੀਆ ਨੇ, ਤਿੰਨੇ ਹੀ ਇੱਕੋ ਜਿਹੇ ਨੇ। ਹਾਂ ਤੁਸੀਂ ਕਿਸੇ ਨੂੰ ਵੀ ਮਾੜਾ ਨਹੀਂ ਕਹਿ ਸਕਦੇ। ਅੱਛਾ ਕਲੀਮੁੱਲਾ ਭਾਈ, ਹੁਣ ਅਸੀਂ ਕਰਨ ਜਾ ਰਹੇ ਹਾਂ ਮੁਹੱਬਤ ਦਾ ਇਜ਼ਹਾਰ, ਠੀਕ ਹੈ? ਮੁਹੱਬਤ ਦਾ ਨਹੀਂ, ਉਹਦਾ ਕਬੱਡੀ ਦਾ ਕਰੋ ਨਾ। ਓਹੋ ਉਹਦੇ ਵਿੱਚ ਹੀ ਆ ਅਬ ਕਬੱਡੀ ਦੀ ਜਿਹੜੀ ਗੱਲ ਬਾਤ ਅਸੀਂ ਕਬੱਡੀ 'ਚ ਵੀ ਮੁਹੱਬਤ ਦਾ ਇਜ਼ਹਾਰ ਕਰਨ ਜਾ ਰਹੇ ਹਾਂ। ਕਬੱਡੀ 'ਚ ਮੁਹੱਬਤ ਕਿਹੜੇ ਐਸੇ 3 ਪਲੇਅਰ ਨੇ ਕਬੱਡੀ 'ਚ ਜਿਹੜੇ ਤੁਹਾਡੇ ਦਿਲ ਦੇ ਅਜ਼ੀਜ਼ ਨੇ, ਜਿਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਹੋ, ਕੋਲ ਰਹਿੰਦੇ ਨੇ, ਕਲੋਜ਼ ਨੇ, ਤੁਹਾਡੇ ਫਰੈਂਡ? ਪਾਕਿਸਤਾਨ ਦੇ ਵਿੱਚ 3? ਹਾਂਜੀ ਪਾਕਿਸਤਾਨ 'ਚ 3। ਵਸੀਮ ਕੰਬੋ, ਵਸੀਮ ਕੰਬੋ ਇੱਕ, ਹਾਂਜੀ, ਤਬਸ਼ਰ ਜੱਟ, ਤਬਸ਼ਰ ਜੱਟ, ਹਾਂਜੀ 2, ਹਾਂਜੀ, ਤੀਸਰਾ ਮੁਦੱਸਰ ਮੱਛੂ। ਮੁਦੱਸਰ ਮੱਛੂ, ਹਾਂ ਮੱਛੂ। ਅੱਛਾ ਹੁਣ ਤੁਸੀਂ ਦਿੱਤੀ ਹੈ ਕੁਰਬਾਨੀ, ਠੀਕ ਹੈ, ਤੇ 3 ਗੋਸ਼ਤ ਦੀਆਂ ਢੇਰੀਆਂ ਕੁਰਬਾਨੀ? ਹਾਂ ਈਦ ਵਾਲੀ। ਈਦ ਵਾਲੀ, ਅੱਛਾ ਈਦ ਵਾਲੀ ਕੁਰਬਾਨੀ ਦਿੱਤੀ ਹੈ ਤੇ 3 ਗੋਸ਼ਤ ਦੀਆਂ ਲੱਗੀਆਂ ਢੇਰੀਆਂ। ਉਹਦੇ ਵਿੱਚ ਇੱਕ ਢੇਰੀ 'ਚ ਪੁੱਠ ਦਾ ਗੋਸ਼ਤ ਹੈ, ਠੀਕ ਆ, ਦੂਸਰੀ ਢੇਰੀ 'ਚ ਰਾਨ ਦਾ ਗੋਸ਼ਤ ਹੈ, ਰਾਨ ਦਾ,
ਠੀਕ ਹੈ। ਤੀਸਰੀ ਢੇਰੀ 'ਚ ਉਹ ਜਿਹੜੀ ਤੇ ਹਲਾਲੀਆਂ ਕਲੇਜੀਆਂ, ਇਹਨਾਂ ਜਿਹੜਾ ਵਿੱਚੋਂ ਨਹੀਂ ਖਾਣ ਵਾਲਾ। ਹਾਂ, ਖਾਣ ਵਾਲਾ ਕਿਉਂ ਨਹੀਂ ਖਾਣ ਖੱਲ ਵੀ ਵਿੱਚ ਹੀ ਪਾ ਦੋ। ਲੋਕ ਖਾਂਦੇ ਹੀ ਨੇ। ਤੇ ਆਹੀ ਹੈ ਇਹਦੇ ਵਿੱਚੋਂ ਤੁਸੀਂ ਕਿਹੜੀ ਕਿਹੜੀ ਢੇਰੀ ਕਿਹੜੇ ਆਪਣੇ ਦੋਸਤ ਨੂੰ ਦੇਣੀ ਚਾਹੋਗੇ? ਐਡੇ ਕਬੱਡੀ ਵਾਲੇ ਦੱਸੇ? ਹਾਂਜੀ। ਅੱਛਾ, ਪਹਿਲੋਂ ਕਿਹੜਾ ਗੋਸ਼ਤ ਤੁਸੀਂ ਦਿਆ? ਜਿਹੜਾ ਪੁੱਠ ਦਾ। ਪੁੱਠ ਦਾ? ਹਾਂਜੀ। ਪੁੱਠ ਦਾ ਮੁਦੱਸਰ ਮੱਛੋਂ ਦੇਵਾਂਗੇ। ਠੀਕ ਹੈ। ਤੇ ਰਾਂ ਦਾ? ਰਾਂ ਦਾ ਵਧੀਆ ਗੋਸ਼ਤ ਹੁੰਦਾ ਨਾ। ਹਾਂ। ਰਾਂ ਦਾ ਵਸੀਮ ਕੰਬੋ ਨੂੰ। ਵਸੀਮ ਮਾੜਾ ਜਿਹਾ ਪਲੇਅਰ ਆ ਮੇਰੇ ਵਰਗਾ। ਕਿਹੜੇ ਗਰੀਬ ਦੇ ਹਿੱਸੇ ਚ ਆਏ ਨੇ ਹਲਾਲੀਆਂ ਕਲੇਜੀਆਂ ਤੇ ਉਹ ਜਿਹੜੀ? ਇਹ ਤੇ ਬਾਕੀ ਤੇ ਸਾਰਿਆਂ ਨੂੰ ਪਤਾ, ਹੁਣ ਉਹਦਾ ਨਾਂ ਲੈਣਾ ਜ਼ਰੂਰੀ ਤੇ ਨਹੀਂਗਾ। ਉਹ ਆਪਣਾ ਤਬਸ਼ਰ ਜੱਟ ਨੂੰ ਦੇ ਦਿਆਂਗੇ। ਇਹ ਭਾਈ ਆਪੀ ਤੁਹਾਨੂੰ ਮੈਸੇਜ ਕਰਕੇ ਪੁੱਛ ਲੈਣਗੇ ਜੇ ਵਾਵਾ ਕਲੋਜ਼ ਹੋਏ ਨਾ। ਫਿਰ ਯਾਰਾਂ ਦੀ ਪੁੱਛ ਕਿਵੇਂ ਦੀ ਹੁੰਦੀ ਹੈ ਮੈਨੂੰ ਪਤਾ ਹੀ ਹੈ। ਤੇ ਬਾਕੀ ਰਹਿ ਗਈ ਜਿਹੜੀ ਓਜਰੀ ਵਾਲੀ ਗੱਲ, ਉਹਨੇ ਛੱਡਣੀ ਨਹੀਂ ਗਈ। ਜੋ ਹਾਂ, ਭਾਵੇਂ ਵਿੱਚ ਖੱਲ ਵੀ ਪਾ ਦੋ, ਖੱਲ ਵੇਚ ਦੇਗਾ। ਖੱਲ ਨਹੀਂ ਤੇ ਦੂਸਰਾ ਖਾ ਲੇਗਾ। ਛੱਡਣ ਵਾਲੀ ਗੱਲ ਗਲਤ ਆ। ਵਧੀਆ ਆ ਗਿਆ। ਲੈ ਭਰਾਵਾ, ਹੁਣ ਤੂੰ ਵੇਖ ਰਿਹਾ ਤੇ ਆਪੀ ਨਿਬੜ ਲੈ ਨਾਲ। ਠੀਕ ਹੈ। ਅੱਛਾ ਕਲੀਮੁੱਲਾ ਭਾਈ, ਕਬੱਡੀ ਜਿਹੜੀ ਆ ਸਾਡੇ ਪੰਜਾਬ ਦੀ ਖੇਡ ਆ। ਫਿਰ ਪੰਜਾਬ ਭਾਵੇਂ ਉਧਰ ਲਾਵੇ ਜਾਂ ਇੱਧਰ ਲਾਵੇ, ਦੋਵਾਂ ਪਾਸੇ ਇਹਨੂੰ ਬਹੁਤ ਪਸੰਦ ਕੀਤਾ ਜਾਂਦਾ। ਤੇ ਤੁਹਾਡੇ ਜਿਹੜੇ ਉਧਰਲੇ ਪੰਜਾਬ 'ਚ ਫੈਨ ਨੇ, ਭਰਾ ਜਿਹੜੇ ਤੁਹਾਨੂੰ ਪਸੰਦ ਕਰਦੇ ਨੇ, ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੋਗੇ? ਵਕਾਰ ਭਾਈ, ਤੁਹਾਡੀ ਗੱਲ ਬਿਲਕੁਲ ਠੀਕ ਆ। ਵੀ ਪੰਜਾਬ 'ਚ ਕਬੱਡੀ ਖੇਡੀ ਜਾਂਦੀ ਜ਼ਿਆਦਾ, ਪਾਕਿਸਤਾਨ 'ਚ ਵੀ ਖੇਡੀ ਜਾਂਦੀ ਹੈ ਤੇ ਇੰਡੀਆ 'ਚ ਵੀ। ਇੰਡੀਆ 'ਚ ਬਹੁਤ ਜ਼ਿਆਦਾ ਖੇਡੀ ਜਾਂਦੀ ਆ। ਤੇ ਦੂਸਰੀ ਗੱਲ ਜਿਹੜੀ ਉਧਰ ਸਾਨੂੰ ਲੋਕ ਪਸੰਦ ਕਰਦੇ ਨੇ, ਦੇਖੋ ਹੁਣ ਪਾਕਿਸਤਾਨ 'ਚ ਅਸੀਂ ਖੇਡਦੇ, ਸਾਨੂੰ ਲੋਕ ਪਸੰਦ ਕਰਦੇ ਆ, ਸਾਨੂੰ ਮਿਲਦੇ ਵੀ ਆ। ਸਾਨੂੰ ਉਹਨਾਂ ਦੀ ਫੀਲਿੰਗ ਦਾ ਪਤਾ ਲੱਗ ਜਾਂਦਾ। ਕੋਈ ਕਹਿੰਦਾ ਕਿ ਭਾਜੀ ਮੈਂ ਤੁਹਾਨੂੰ ਮਿਲਣਾ ਵਾ, ਕੋਈ ਕਹਿੰਦਾ ਮੈਂ ਤਸਵੀਰ ਕਰਾਣੀ ਆ, ਕੋਈ ਕਹਿੰਦਾ ਮੈਂ ਕੁਛ ਕਰਨਾ, ਕੋਈ ਕਹਿੰਦਾ ਮੈਂ ਤੁਹਾਡੇ ਕੋਲ ਸਿੱਖਣੀ ਆ, ਕੋਈ। ਇਹ ਸਾਨੂੰ ਮਿਲਦੇ ਰਹਿੰਦੇ ਨੇ। ਇਹਨਾਂ ਦਾ ਤਾਂ ਸਾਨੂੰ ਪਤਾ ਵੀ ਉਹਨਾਂ ਦੀ ਕੀ ਫੀਲਿੰਗ ਨੇ। ਦੇਖੋ ਹੁਣ ਉੱਧਰ ਅਸੀਂ ਗਏ ਨਹੀਂ, ਇੰਡੀਆ 'ਚ ਲੋਕ ਹੋਣਗੇ ਪਿਆਰ ਕਰਦੇ, ਸਾਡੀ ਗੇਮ ਨੂੰ ਲਾਈਕ ਕਰਦੇ ਹੋਣਗੇ, ਉਹਨਾਂ ਵਾਸਤੇ ਅਸੀਂ ਇੰਨਾ ਹੀ ਕਰ ਸਕਦੇ ਕਿ ਜਿਹੜੇ ਸਾਨੂੰ ਪਿਆਰ ਕਰਦੇ ਉਹਨਾਂ ਦਾ ਥੈਂਕ ਯੂ ਅਸੀਂ ਕਰ ਸਕਦੇ ਹਾਂ, ਕਿਉਂਕਿ ਅਸੀਂ ਉਹਨਾਂ ਨੂੰ ਮਿਲੇ ਨਹੀਂ, ਉਹਨਾਂ ਦੀ ਫੀਲਿੰਗ ਦਾ ਇੱਦਾਂ ਨਹੀਂ ਪਤਾ ਲੱਗ ਸਕਦਾ। ਜਿਹੜੇ ਭਾਈ ਹੋਰਾਂ ਨੂੰ ਉਧਰ ਪਿਆਰ ਕਰਦੇ ਨੇ, ਉਹਨਾਂ ਨੂੰ ਮੇਰੇ ਵੱਲੋਂ ਵੀ ਲਵ ਯੂ। ਹਾਂਜੀ। ਲੋ ਜੀ, ਜਿਵੇਂ ਕਿ ਕਲੀਮੁੱਲਾ ਭਾਈ ਹੁਣ ਉਧਰਲੇ ਪੰਜਾਬ ਦੀ ਗੱਲ ਟੁਰ ਜੂ ਪਈ ਹੈ, ਤੇ ਲੱਗਦੇ ਹੱਥ ਤੁਸੀਂ ਇਹ ਵੀ ਦੱਸ ਦਿਓ ਕਿ ਉਧਰ ਕਿਹੜਾ ਐਸਾ ਖਿਡਾਰੀ ਹੈ ਜਿਹਦੇ ਤੋਂ ਤੁਸੀਂ ਮੁਤਾਸਰ ਹੋ, ਤੁਹਾਨੂੰ ਲੱਗਦਾ ਕਿ ਇਹ ਬੰਦਾ ਬਹੁਤ ਵਧੀਆ ਖੇਲਦਾ? ਕਿਹੜਾ ਉਹ ਬੰਦਾ? ਇੰਡੀਆ ਦੇ ਵਕਾਰ ਭਾਈ ਕਾਫੀ ਪਲੇਅਰ ਆ ਜਿਹੜੇ ਵਧੀਆ ਖੇਡਦੇ ਆ। ਦੇਖੋ ਤੁਸੀਂ ਅਗਰ ਕਿਸੇ ਪਲੇਅਰ ਨੂੰ ਲਾਈਕ ਕਰਦੇ ਹੋ, ਉਹਦਾ ਇਹ ਮਤਲਬ ਨਹੀਂਗਾ ਕਿ ਉਹ ਅਗਰ ਚੰਗਾ ਖੇਡਦਾ ਤੇ ਤੁਸੀਂ ਉਹਨੂੰ ਲਾਈਕ ਕਰਦੇ ਹੋ, ਜਿੱਦਣ ਉਹ ਮਾੜਾ ਖੇਡੇਗਾ ਤੁਸੀਂ ਉਹਨੂੰ ਡਿਸਲਾਈਕ ਕਰੋਗੇ, ਹਨਾ? ਇੰਜੀ ਗੱਲ। ਜ਼ਿਆਦਾਤਰ ਤੇ ਸਾਨੂੰ ਵੀ ਇਦਾਂ ਦੇ ਮਿਲਦੇ ਆ ਕਿ ਜਦੋਂ ਅਸੀਂ ਵਧੀਆ ਖੇਡਦੇ ਹਾਂ ਉਹ ਬਹੁਤ ਸਾਡੀ ਤਾਰੀਫ ਕਰਦੇ ਨੇ, ਸਾਨੂੰ ਮੈਸੇਜ ਕਰਦੇ ਨੇ ਵੀ ਜਾਂ ਵੀ ਇਸ ਤਰ੍ਹਾਂ ਵੀ ਨਹੀਂ, ਇਸ ਤਰ੍ਹਾਂ ਮੈਸੇਜ ਕਰਦੇ ਨੇ, ਅੱਜ ਬਹੁਤ ਤੁਸੀਂ ਵਧੀਆ ਖੇਡੇ, ਇੰਜ ਹੋ ਗਿਆ, ਇੰਜ ਹੋ ਗਿਆ। ਜਿੱਦਣ ਹੀ ਅਸੀਂ ਇੱਕ ਮੈਚ ਸਾਡਾ ਮਾੜਾ ਲੱਗ ਜਾਂਦਾ, ਉਦੋਂ ਹੀ ਪੁੱਛਣ ਲੱਗ ਪੈਂਦੇ ਨੇ ਵੀ ਅੱਜ ਤੁਹਾਨੂੰ ਕੀ ਹੋ ਗਿਆ ਸੀ। ਇਸ ਤਰ੍ਹਾਂ ਨਾਰਾਜ਼ਗੀ ਦਾ ਇਜ਼ਹਾਰ ਕਹਿ ਸਕਦੇ ਤੁਸੀਂ ਕਰਨ ਲੱਗ ਜਾਂਦੇ। ਤੇਰੇ ਤੋਂ ਆ ਉਮੀਦ ਸੀ, ਹਾਂ ਵੀ ਤੇਰੇ ਤੋਂ, ਹਾਂ ਵੀ ਤੁਸੀਂ ਇੰਜ ਕਰਤਾ, ਅਸੀਂ ਤਾਂ ਇੰਜ ਹੋਇਆ ਸੀ, ਤੁਹਾਡੇ ਤੇ ਬਹੁਤ ਉਮੀਦ ਸੀ, ਤੁਹਾਨੂੰ ਇਦਾਂ ਹੋ ਗਏ, ਜੱਫੇ ਹੋ ਗਏ, ਸਟਾਪ ਹੋ ਗਏ, ਆ ਕੀ ਹੋ ਗਿਆ। ਦੇਖੋ ਜਦੋਂ ਦੋ ਪਹਿਲਵਾਨ ਆਪਸ ਚ ਘੁਲਦੇ ਨੇ, ਉਹਨਾਂ ਵਿੱਚੋਂ ਇੱਕ ਨੇ ਤਾਂ ਢਹਿਣਾ ਹੀ ਢਹਿਣਾ। ਬਿਲਕੁਲ। ਦੇਖੋ ਫਿਰ ਮਿਹਨਤ ਦੂਜੇ ਨੇ, ਦੋਵਾਂ ਨੇ ਕੀਤੀ ਹੁੰਦੀ ਆ। ਗੇਮ ਦਾ ਇੱਕ ਹਿੱਸਾ ਨਾ ਕਰ ਬਈ, ਇਹ ਤੇ ਹਾਰ ਜਿੱਤ ਤੇ ਇੱਕ ਗੇਮ ਦਾ ਹਿੱਸਾ। ਦੇਖੋ ਗੱਲ ਹੋ ਰਹੀ ਆ ਕਿ ਜਿਹਨੂੰ ਤੁਸੀਂ ਪਸੰਦ ਕਰਦੇ ਹੋ, ਪਸੰਦ ਹੁਣ ਇੱਕ ਐਸ ਟਾਈਮ ਦੇਖਿਆ ਜਾਵੇ ਇੰਡੀਆ ਦੇ ਟੌਪ ਪਲੇਅਰ ਨੇ ਆਪਣਾ ਦੁੱਲਾ ਬੱਗਾ ਪਿੰਡ, ਸੁਲਤਾਨ ਸ਼ਮਸਪੁਰ, ਫਰਿਆਦ, ਵਿਨੇ ਖੱਤਰੀ, ਇੰਦਰਜੀਤ ਕਲਸੀਆਂ, ਪਾਲਾ ਜਲਾਲ, ਇਹ ਟੌਪ ਖੇਡਦੇ ਨੇ ਪਲੇਅਰ, ਇਹ ਵਧੀਆ ਨੇ, ਇਹਨਾਂ ਦੀ ਗੇਮ ਵਧੀਆ। ਪਰ ਜਿਹੜੀ ਤੁਹਾਨੂੰ ਪਸੰਦ ਵਾਲੀ ਗੱਲ ਆ, ਕਿਸੇ ਪਲੇਅਰ ਦੀ ਅਦਾ ਪਸੰਦ ਹੁੰਦੀ ਆ ਕਿ ਚਾਹੇ ਉਹ ਜਿੱਤੇ, ਪਸੰਦ ਹੁੰਦਾ ਕਿਸੇ ਦੀ ਫੁਰਤੀ, ਚਾਹੇ ਉਹ ਜਿੱਤੇ ਜਾਂ ਹਾਰੇ। ਹਾਂ, ਦੇਖੋ ਉਹਨੂੰ ਮੈਚ ਦੇ ਵਿੱਚ ਸਟਾਪ ਹੋਣ ਜਾਂ ਨਾ ਹੋਣ, ਇਹ ਚੀਜ਼ ਇੱਕ ਲਹਿਦਾ ਹੁੰਦੀ ਹੈ। ਜਿਹੜਾ ਤੁਸੀਂ ਤੁਹਾਡਾ ਫੇਵਰੇਟ ਪਲੇਅਰ ਆ, ਤੁਹਾਨੂੰ ਉਹਦੀ ਕੋਈ ਨਾ ਕੋਈ ਚੀਜ਼ ਸੋਹਣੀ ਲੱਗਦੀ ਆ, ਤੁਸੀਂ ਕਹਿੰਦੇ ਕਿ ਯਾਰ ਇਹਦਾ ਨੱਸਣ ਦਾ ਸਟਾਈਲ ਬਹੁਤ ਅੱਛਾ, ਹਾਂ ਇਹ ਆਪਾਂ ਨੂੰ ਪਸੰਦ ਆ। ਅਗਰ ਸਟਾਈਲ ਵੱਲੋਂ ਦੇਖਿਆ ਜਾਵੇ ਤਾਂ ਮੈਨੂੰ ਬਾਗੀ ਪਰਮਜੀਤਪੁਰਾ ਇੰਡੀਆ ਦਾ ਕਬੱਡੀ ਪਲੇਅਰ ਉਹ ਪਸੰਦ ਆ। ਤੇ ਸਟਾਪਰਾਂ ਦੇ ਵਿੱਚ ਫਰਿਆਦ ਵਧੀਆ ਸਟਾਪਰ ਜਿਹੜਾ ਆਪਾਂ ਨੂੰ। ਬਾਕੀ ਟੌਪ ਤੇ ਉਹਨਾਂ ਦੇ ਖੇਡਦੇ ਦੂਸਰੇ ਪਲੇਅਰ ਨੇ, ਟੌਪ ਤੇ ਨੇ। ਮੈਨੂੰ ਕਬੱਡੀ ਵਧੀਆ ਲੱਗਦੀ ਹੈ ਉਦੋਂ ਜਦੋਂ ਰੇਡਰ ਨਿਕਲਦਾ, ਰੇਡ ਪਾਣ ਤੇ ਕਮੈਂਟਰੀ ਵਾਲਾ ਦਾ ਨਾਂ ਲੈ ਕੇ ਦੱਸਦਾ ਕਿ ਆ ਬੰਦਾ ਆ ਰਿਹਾ ਇੰਜ, ਜਿਵੇਂ ਆਪਣੇ ਮੁਸ਼ਰਫ ਜੰਜੂਆ। ਹਾਂਜੀ, ਮੈਂ ਉਸ ਬੰਦੇ ਦਾ ਫੈਨ ਆ। ਆਪਣਾ ਭਾਈ ਰਾਣਾ ਅਲੀ ਸ਼ਾਹ ਨੇ, ਉਹਦਾ ਆਪਣੇ ਭਾਈ ਨੇ, ਉਹਨਾਂ ਨਾਲ ਗੱਲਬਾਤ ਵੀ ਮੇਰੀ ਹੋਈ। ਉਸ ਤੋਂ ਬਾਅਦ ਮਲਕ ਬਿਨੀਆਮਿਨ ਵੀ ਆਪਣਾ ਵੀਰ, ਉਹਦੇ ਨਾਲ ਵੀ ਗੱਲਬਾਤ ਹੋਈ। ਜਦੋਂ ਨਾਂ ਲੈਂਦੇ ਨੇ ਨਾ ਬੰਦੇ ਦਾ ਹੱਥਾਂ ਦੇ ਲੂ ਕੰਡੇ ਖੜੇ ਹੋ ਜਾਂਦੇ ਨੇ, ਬੰਦਾ ਮਹਿਸੂਸ ਕਰਦਾ ਕਿ ਯਾਰ ਬੰਦਾ ਜਾ ਰਿਹਾ। ਨਹੀਂ ਉਸ ਟਾਈਮ ਤੇ ਤੁਸੀਂ ਕਹਿ ਸਕਦੇ ਕਿ ਏਡੀ, ਉਸ ਟਾਈਮ ਤੇ ਇਹ ਵੀ ਨਹੀਂ ਪਤਾ ਲੱਗਦਾ ਕਿ ਉਹ ਕਮੈਂਟਰੀ ਵਾਲਾ ਕਹਿਣ ਕੀ ਰਿਹਾ।
ਜਿਸ ਟਾਈਮ ਮੈਚ ਚੱਲਦਾ ਨਾ ਕਰ ਭਾਈ, ਉਸ ਟਾਈਮ ਨਹੀਂ ਤੁਹਾਨੂੰ ਪਤਾ ਹੁੰਦਾ ਵੀ ਕੀ ਚੱਲਣ ਡਿਆ, ਤੁਹਾਨੂੰ ਬਾਹਰੋਂ ਜਿਹੜਾ ਹੂਟਣ ਕਰਨ ਡਿਆ ਉਹ ਕੀ ਕਹਿ ਰਿਹਾ। ਤੁਹਾਨੂੰ ਨਹੀਂ ਪਤਾ ਲੱਗ ਰਿਹਾ ਹੁੰਦਾ ਪਰ ਸਾਨੂੰ ਪਤਾ ਲੱਗ ਰਿਹਾ ਹੁੰਦਾ ਕਿਉਂਕਿ ਤੁਸੀਂ ਖੇਰੇ ਹੁੰਦੇ ਹੋ। ਜਿਹੜਾ ਤੁਹਾਡਾ ਕੋਈ ਆਪਣਾ ਲੱਗਦਾ ਲੈਂਦਾ ਹੈ ਨਾ, ਜਿਹੜਾ ਤੁਹਾਡੇ ਨਾਲ ਪਿਆਰ ਕਰਦਾ ਹੈ, ਉਹਨੂੰ ਇਹ ਚੀਜ਼ ਹੁੰਦੀ ਏ ਕਿ ਉਹਨੂੰ ਇੱਕ ਜੋਸ਼ ਆਂਦਾ ਹੈ ਕਿ ਯਾਰ, ਜਾਂ ਕੋਈ ਤੁਹਾਡੇ ਪਿੰਡ ਦਾ ਕਹਿ ਲਓ ਵੀ ਦਾ ਇੱਕ ਸਾਡੇ ਇਲਾਕੇ ਦਾ ਪਲੇਅਰ ਖੇਡ ਰਿਹਾ ਜਾਂ ਸਾਡੇ ਪਿੰਡ ਦਾ ਖੇਡ ਰਿਹਾ, ਪਤਾ ਹੀ ਨਹੀਂ ਲੱਗਦਾ ਵੀ ਬਾਹਰ ਕੀ ਹੋਣ ਡਿਆ, ਉਹ ਕੀ ਕਹਿ ਰਿਹਾ ਵਾ। ਇਹ ਨਹੀਂ ਤਕਨੀਕਾਂ ਚੱਲ ਰਹੀਆਂ ਹੁੰਦੀਆਂ, ਤਕਨੀਕਾਂ ਚੱਲ ਰਹੀਆਂ। ਹਾਂ, ਬਾਅਦ ਚ ਅਗਰ ਦੇਖੀਏ ਆਣ ਕੇ ਬੰਦਾ ਘਰ ਦੇਖ ਲੈਂਦਾ, ਯਾਰ ਮੈਚ ਅੱਜ ਮਾੜਾ ਲੱਗਾ ਵਾ ਜਾਂ ਚੰਗਾ ਲੱਗਾ, ਵੇਖੀਏ ਸਹੀ ਵੀ ਕਿੱਦਾਂ ਖੇਡੇ ਆ, ਵੀ ਉਸ ਟਾਈਮ ਫਿਰ ਬੰਦੇ ਦਾ ਹੋਰ ਜੇ। ਫਿਰ ਜਦੋਂ ਤੁਹਾਨੂੰ ਤੁਸੀਂ ਸੁਣਦੇ ਜੇ ਆਪ, ਫਿਰ ਤੁਹਾਨੂੰ ਸਹੀ ਲੱਗਦਾ ਵੀ ਤੁਹਾਡਾ ਨਾਂ ਲੈ ਰਿਹਾ ਸੀ ਇੱਥੇ, ਯਾਰ ਨੇ ਆ ਤੁਹਾਡੇ ਬਾਰੇ ਅੱਛੀ ਗੱਲ ਕੀਤੀ, ਇੱਥੇ ਤੁਹਾਡੇ ਪਿੰਡ ਦਾ ਦੱਸਿਆ ਜਾਂ ਤੁਹਾਡੇ ਇੱਥੇ ਗੇਮ ਦੀ ਤਾਰੀਫ ਕੀਤੀ, ਫਿਰ ਉਦੋਂ ਵਧੀਆ ਲੱਗਦਾ। ਹਾਂਜੀ। ਅੱਛਾ ਕਲੀਮੁੱਲਾ ਭਾਈ, ਮਾਸ਼ਾਅੱਲਾ ਹੁਣ ਤੁਸੀਂ ਸਟਾਰ ਹੋ ਜੀ, ਤੇ ਹੁਣ ਚ ਤੇ ਪਹਿਲੇ ਕਲੀਮੁੱਲਾ ਚ ਕੀ ਫਰਕ ਹੈ? ਰਹਿਣ ਸਹਿਣ ਚ, ਬਹਿਣ ਚ, ਰਿਸ਼ਤੇਦਾਰਾਂ ਚ ਆਉਣ ਜਾਣ ਚ, ਯਾਰਾਂ ਬੇਲੀਆਂ ਚ ਉੱਠਣ ਬਹਿਣ ਚ ਕੀ ਫਰਕ ਹੈ? ਹਾਂ, ਫਰਕ ਤੇ ਵਕਾਰ ਬਾਈ ਹੁੰਦਾ ਹੀ ਆ। ਤੁਸੀਂ ਮਾਸ਼ਾਅੱਲਾ ਖੁਦ ਇੱਕ ਸਟਾਰ ਹੋ, ਤੁਹਾਨੂੰ ਵੀ, ਤੁਸੀਂ ਵੀ ਇਸ ਚੀਜ਼ ਨੂੰ ਬਿਹਤਰ ਸਮਝ ਸਕਦੇ ਆ ਕਿ ਜਦੋਂ ਬੰਦਾ ਨਾਰਮਲ ਹੁੰਦਾ ਹੈ, ਉਹਦੀ ਗੇਮ ਨਹੀਂ ਹੁੰਦੀ, ਜਾਂ ਕਹਿ ਲਓ ਵੀ ਜਦੋਂ ਉਦੋਂ ਉਹਦੀ ਫੀਲਿੰਗ ਹੋਰ ਹੁੰਦੀ ਹੈ। ਹਾਂਜੀ। ਉਦੋਂ ਠੀਕ ਆ, ਉਹਨੇ ਕੋਈ ਕੱਪੜੇ ਪਾਏ ਆ ਜਾਂ ਉਹ ਕਿਤੇ ਜਾਣਾ ਵਾ, ਉਹਨੂੰ ਕੋਈ ਇਸ ਚੀਜ਼ ਨਾਲ ਨਹੀਂ, ਯਾਰ ਕੋਈ ਉਹ ਤੁਰ ਕੇ ਵੀ ਚੱਲ ਜਾਂਦਾ, ਹਾਂਜੀ, ਜਾਂ ਸਾਈਕਲ ਤੇ ਚਲੇ ਜਾਂਦਾ। ਜਿੱਦਾਂ ਹੁੰਦਾ ਕਿ ਉਦੋਂ ਬੱਚਾ ਹੁੰਦਾ, ਉਦੋਂ ਜ਼ੇਨ ਹੋਰ ਹੁੰਦਾ ਉਦੋਂ, ਜਾਂ ਉਹ ਕੋਈ ਉਹਨੂੰ ਇਹ ਨਹੀਂ ਹੁੰਦਾ ਕਿ ਯਾਰ ਮੈਨੂੰ ਕੋਈ ਵੇਖ ਰਿਹਾ ਜਾਂ ਮੈਨੂੰ ਕੋਈ ਫਾਲੋ ਕਰੇਗਾ, ਉਦੋਂ ਇਹ ਚੀਜ਼ ਨਹੀਂ ਹੁੰਦੀ। ਹਾਂਜੀ। ਜਦੋਂ ਇੱਕ ਬੰਦਾ ਕੋਈ ਵੀ ਆ ਸਟਾਰ ਕਿਸੇ ਵੀ ਗੇਮ ਦਾ ਵਾ, ਹਾਂ ਇਹ ਨਹੀਂ ਕਿ ਕਬੱਡੀ ਦਾ, ਦੇਖੋ ਮਾਸ਼ਾਅੱਲਾ ਤੁਸੀਂ ਵੀ, ਤੁਹਾਨੂੰ ਵੀ ਲੋਕ ਫਾਲੋ ਕਰਦੇ ਨੇ, ਤੁਸੀਂ ਵੀ ਇੱਕ ਸਟਾਰ ਹੋ। ਜਦੋਂ ਤੁਸੀਂ ਹੁਣ ਮੈਂ ਜਿੱਦਾਂ ਮਰਜ਼ੀ ਸਟਾਰ ਆ ਪਰ ਕੋਟ ਮੈਂ ਮੰਗਵਾ ਹੀ ਪਾਏ ਇਹ ਸਾਰਿਆਂ ਨੂੰ ਪਤਾ। ਨਹੀਂ ਨਹੀਂ, ਐ ਜਦੋਂ ਮੈਂ ਜਾਣਾ ਨਾ ਲਵਾ ਲੈਣਾ, ਕਹਿੰਦਾ ਭਾਈ 18,000 ਦਾ ਆ। ਨਹੀਂ ਨਹੀਂ, ਐਸੀ ਗੱਲ ਹੀ ਵਕਾਰ ਭਾਈ, ਇੰਨਾ ਝੂਠ ਨਾ ਬੋਲੋ। ਹੁਣ ਤੁਸੀਂ ਨਿਕਲਣਾ ਕਰੋ, ਤੁਹਾਨੂੰ ਪਤਾ ਕਿ ਯਾਰ ਮੈਨੂੰ ਲੋਕ ਫਾਲੋ ਕਰਦੇ ਨੇ, ਮੈਨੂੰ ਦੇਖਣ ਵਾਲੇ ਨੇ, ਮੈਨੂੰ ਕੋਈ ਨਾ ਕੋਈ ਬਾਹਰ ਪਹਿਚਾਣ ਲੇਗਾ ਯਾਰ ਇਹ ਵਕਾਰ ਭਾਈ ਨੇ, ਨਾ ਇਹ ਟਿਕਟੋਕ ਦੇ ਸਟਾਰ ਨੇ। ਜਾਂ ਅਸੀਂ ਨਿਕਲਾਂਗੇ, ਸਾਨੂੰ ਜਿੱਦਾਂ ਕੋਈ ਨਾ ਕੋਈ ਬਾਹਰ ਕਿਤੇ ਪੰਪ ਤੇ, ਪੈਟਰੋਲ ਪੰਪ ਤੇ ਜਾਣਾ, ਕਿਸੇ ਦੁਕਾਨ ਤੇ ਜਾਣਾ, ਜਾਂ ਸਿਟੀ ਸ਼ਹਿਰ ਜਾਣਾ, ਕੋਈ ਨਾ ਕੋਈ ਪਛਾਣ ਲੈਂਦਾ। ਤੇਲ ਫ੍ਰੀ ਪਾ ਦਿੰਦੇ ਪੈਟਰੋਲ ਬੰਦੇ? ਨਹੀਂ ਨਹੀਂ, ਇਦਾਂ ਦਾ ਕੰਮ ਨਹੀਂ ਕਰਦਾ। ਬਸ ਦੂਰੋਂ ਤੋਂ ਬਸ ਉਹਨਾਂ ਕਹਿੰਦੇ ਵੀ ਭਾਜੀ ਅਸੀਂ ਤੁਹਾਨੂੰ ਪਛਾਣ ਲਿਆ, ਮੁੜ ਕੇ ਅਗਲਾ ਕੰਮ ਕੋਈ ਨਹੀਂ ਕਰਦਾ। ਮਤਲਬ ਪਛਾਣਨ ਦਾ ਫਾਇਦਾ ਕੋਈ ਨਹੀਂ ਹੋਇਆ। ਨਹੀਂ, ਕਦੀ ਕਦੀ ਹੋ ਵੀ ਜਾਂਦਾ, ਫ੍ਰੀ ਮਿਲ ਜਾਂਦਾ। ਆਹ ਕਹਿੰਦੇ ਪੈਟਰੋਲ ਨਹੀਂ ਮਿਲਦਾ, ਹੁਣ ਤੇ ਵੈਸੇ ਬਹੁਤ ਮਹਿੰਗਾ ਹੋ ਗਿਆ, ਹੁਣ ਤੇ ਉਹਦਾ ਦੇਣਾ ਵੀ ਨਹੀਂ। ਤੇ ਵੈਸੇ ਡਰ ਹੁੰਦਾ ਨਾ, ਜਿਹਨੂੰ ਲੀਟਰ ਫ੍ਰੀ, ਇਹਨੂੰ ਲੀਟਰ ਫ੍ਰੀ ਦੇਦਾ, ਮਤਲਬ ਭਰਾ ਨੂੰ ਫੋਨ ਕਰਕੇ ਬੋਤਲ ਮੰਗਾ ਲੈ ਕੇ ਬੋਤਲ ਭਰਾ ਲੈ, ਕੋਈ ਕਿਤੇ ਬੈਨੀਫਿਟ ਹੋ ਵੀ ਜਾਂਦਾ ਵਾ। ਤੇ ਦੇਖੋ ਅੱਲਾਹ ਪਾਕ ਦੀ ਇੱਕ ਦੇਣ ਹੁੰਦੀ ਆ, ਇੱਜ਼ਤ ਹੁੰਦੀ ਆ। ਦੇਖੋ ਵਧੀਆ ਉਦੋਂ ਬੰਦੇ ਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਲੋਕ ਤੁਹਾਨੂੰ ਬਾਹਰ ਪਹਿਚਾਣਦੇ ਨੇ, ਤੁਸੀਂ ਜਾਂਦੇ ਹੋ ਕਿਸੇ ਦੁਕਾਨ ਤੇ ਜਾਂ ਕਿਤੇ ਖੜੇ ਹੁੰਦੇ, ਲੋਕ ਤੁਹਾਨੂੰ ਆਣ ਕੇ ਕਹਿੰਦੇ ਭਾਈ ਅਸੀਂ ਕੀ ਹਾਲ ਹੈ, ਜਾਂ ਅਸੀਂ ਤੁਹਾਨੂੰ ਪਹਿਚਾਣ ਲਿਆ, ਤੁਸੀਂ ਕਬੱਡੀ ਖੇਡਦੇ ਹੋ, ਜਾਂ ਤੁਸੀਂ ਟਿਕਟੋਕ ਤੇ ਸਟਾਰ ਹੋ, ਜਾਂ ਕੋਈ ਵੀ ਗੇਮ, ਫੁੱਟਬਾਲ, ਹਾਕੀ, ਕੋਈ ਵੀ ਗੇਮਾਂ ਹੈ ਨੇ। ਤੇ ਉਦੋਂ ਇੱਕ ਬੰਦੇ ਨੂੰ ਖੁਦ ਹੀ ਇੱਕ ਫੀਲਿੰਗ ਜੀ ਹੁੰਦੀ ਕਿ ਸਟਾਰਾਂ ਵਾਲੀ ਫੀਲਿੰਗ ਚੱਕੀ ਫਿਰਦਾ ਨਹੀਂ ਚੁੱਕਦਾ, ਥੋੜੀ ਜਿਹੀ ਹਲਕੀ ਜੀ। ਵੈਸੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਪੋਜ਼ਿਟਿਵਿਟੀ 'ਚ ਨਾ ਮਾਪਿਓ ਦਾ ਸੀਨਾ ਬਹੁਤ ਚੌੜਾ ਹੁੰਦਾ ਜੀ। ਜਦੋਂ ਬੰਦਾ ਬਾਹਰੋਂ ਲੰਘਦਾ ਤੇ ਕੋਈ ਕਹੇ ਨਾ ਯਾਰ ਇਹ ਵੇਖ ਇਹ ਉਹ ਬੰਦਾ, ਇਹ ਉਹਦੇ ਅੱਬੂ ਨਹੀਂ, ਤੇ ਪਿਓ ਉਦੋਂ ਬੋਲੇ ਜਾਂ ਨਾ ਬੋਲੇ, ਪਰ ਜਦੋਂ ਉਹਦੇ ਕੰਨਾਂ 'ਚ ਆਵਾਜ਼ ਪੈਂਦੀ ਨੇ ਕਿ ਲੋਕ ਕਹਿ ਰਹੇ ਨੇ ਕਿ ਉਹਦਾ ਅੱਬੂ ਹੈ, ਉਹ ਬੜੀ ਖੁਸ਼ੀ ਨਾਲ ਦੇਖੋ ਉਹਨੂੰ ਖੁਸ਼ੀ, ਹਾਂ ਜਿੱਦਾਂ ਖੁਸ਼ੀ ਹੁੰਦੀ ਹੈ ਕਿ ਯਾਰ ਇਹ ਫਲਾਣੇ ਦਾ, ਦੇਖਿਆ ਉਹ ਫਲਾਣੇ ਦਾ ਪੁੱਤਰ ਆ ਜਾਂ ਫਲਾਣਿਆਂ ਦਾ ਯਾਰ, ਇਸ ਤਰ੍ਹਾਂ। ਫਿਰ ਜਦੋਂ ਉਹ ਸੁਣਦੇ ਨੇ, ਜਾਂ ਪਿੰਡ ਦਾ, ਜੋ ਕਰ ਸਾਡੇ ਕੋਲ ਪਿੰਡ ਦਾ ਹੁੰਦਾ ਕੋਈ ਬੰਦਾ ਬਾਹਰ ਆ ਨਾ, ਵੀ ਦੇਖੋ ਫੈਸਲਾਬਾਦ ਦੇ ਕਹੋ ਸ਼ਹਿਰ 'ਚ ਆ ਸਾਡੇ ਪਿੰਡ ਦਾ, ਉਹਨੂੰ ਕੋਈ ਆਣ ਕੇ ਬੰਦਾ ਕਹੋ ਯਾਰ ਉਹ ਤੁਹਾਡੇ ਪਿੰਡ ਦਾ ਮੁੰਡਾ ਫਲਾਨਾ ਖੇਡਦਾ, ਉਹਨੂੰ ਵੀ ਖੁਸ਼ੀ ਹੁੰਦੀ ਆ ਕਿ ਯਾਰ ਇਹਨੇ ਸਾਡੇ ਪਿੰਡ ਦਾ ਨਾਂ ਲਿਆ ਜਾਂ ਸਾਡੇ ਪਿੰਡ ਦਾ ਨਾਂ ਇਦਾਂ। ਅੱਛਾ ਕਲੀਮੁੱਲਾ ਭਾਈ, ਮੇਰੇ ਕੋਲ ਯਕੀਨ ਮੰਨੋ ਲਫ਼ਜ਼ ਨਹੀਂ ਹੈ ਜਿਹਦੇ ਵਿੱਚ ਮੈਂ ਤੁਹਾਡੀ ਤਾਰੀਫ ਬਿਆਨ ਕਰ ਸਕਾਂ। ਨਹੀਂ ਵਕਾਰ ਭਾਈ, ਬਹੁਤ ਹੀ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਨ ਦਾ, ਤੇ ਉਮੀਦ ਕਰਦੇ ਹਾਂ ਜਿਹੜੇ ਬੰਦੇ ਆਪਾਂ ਨੂੰ ਦੇਖ ਰਹੇ ਨੇ ਉਹਨਾਂ ਨੂੰ ਵੀ ਮਜ਼ਾ ਹੀ ਆਇਆ ਹੋਵੇਗਾ। ਮੈਂ ਤੁਹਾਡਾ ਆਪਣਾ ਵੀਰ ਕਲੀਮੁੱਲਾ ਜੱਟ ਕਬੱਡੀ ਪਲੇਅਰ। ਅਗਰ ਤੁਸੀਂ ਇਨਫੋਰਮੇਸ਼ਨ, ਇੰਟਰਟੇਨਮੈਂਟ ਇੱਕ ਹੀ ਪਲੇਟਫਾਰਮ ਤੇ ਚਾਹੁੰਦੇ ਹੋ ਤੇ ਹੁਣੇ ਹੀ ਸਬਸਕ੍ਰਾਈਬ ਕਰੋ, ਸੋਸ਼ਲ ਅਲਰਟ ਲਾਈਕ ਕਰੋ, ਸ਼ੇਅਰ ਕਰੋ ਤੇ ਕਮੈਂਟ ਕਰੋ। ਥੈਂਕ ਯੂ। ਲੋ ਬਈ ਦੋਸਤੋ, ਤੁਹਾਡੇ ਪਸੰਦੀਦਾ ਖਿਡਾਰੀ ਨੂੰ ਮਿਲਾ ਕੇ ਮੈਂ ਤੇ ਮੇਰੀ ਟੀਮ ਨੇ ਆਪਣੀ ਜ਼ਿੰਮੇਵਾਰੀ ਤੇ ਕਰਤੀ ਪੂਰੀ, ਤੇ ਹੁਣ ਵਕਤ ਹੈ ਤੁਹਾਡੀ ਜ਼ਿੰਮੇਵਾਰੀ ਪੂਰੀ ਕਰਨ ਦਾ। ਤੇ ਉਹ ਕਿਵੇਂ ਕਰਨੀ ਹੈ ਮੈਂ ਦੱਸਦਾ ਵਾਂ। ਤੁਸੀਂ ਜਾ ਕੇ ਸਾਡੇ ਸੋਸ਼ਲ ਅਲਰਟ ਚੈਨਲ ਨੂੰ ਕਰੋ ਸਬਸਕ੍ਰਾਈਬ, ਤੇ ਵੀਡੀਓ ਨੂੰ ਕਰੋ ਲਾਈਕ, ਤੇ ਕਮੈਂਟ ਕਰਕੇ ਦੱਸੋ ਕਿਵੇਂ ਦਾ ਲੱਗਾ ਸਾਡਾ ਸ਼ੋਅ। ਤੇ ਤੁਸੀਂ ਦੇਖ ਰਹੇ ਸੀ ਦੀ ਵਕਾਰ ਭਿੰਡਰ ਸ਼ੋਅ, ਤੇ ਰੱਬ ਰਾਖਾ।